नहीं वो बड़े अच्छे ਉਹ 12 ਪਿੰਡਾਂ ਦਾ ਮਾਲਕ ਸੀ, ਸਰਦਾਰ ਸੀ, ਜੋ ਕਰੇ ਉਹ ਕਰ ਸਕਦਾ। बहुत अच्छे बंदे हैं। हाँ जी, ऐसा ने मुसलमान भी ईमानदार नाले नहीं उन्होंने- लभदे। ਅੱਛਾ ਜੀ। हाँ ਜਿਹੜੇ ਅੱਛੇ ਉਹ ਹੋਣ। ਨਾਲੇ ਉਹਨੂੰ ਆਰਡਰ ਸੀ ਕਿ ਪਿੰਡ ਦੇ ਵਿੱਚ ਕੋਈ ਕਿਸਮ ਦੀ ਲੜਾਈ ਝਗੜਾ 6 ਮਹੀਨੇ ਬੰਨਣ ਦਾ ਆਰਡਰ ਸੀ ਸਰਦਾਰ। ਉਹਨਾਂ ਦੀਆਂ ਗੱਲਾਂ ਸੁਣੀਆਂ ਨੇ ਹੈਰਾਨ ਹੋਈਦਾ। ਹਾਂ ਬਿਲਕੁਲ ਇੰਜੀ ਗੱਲ ਐਡੇ ਇਮਾਨਦਾਰ ਦੇ ਐਡੇ ਚੰਗੇ। ਝੂਰ ਉਹ ਰਜਾਈਆਂ ਠੇਕਾ ਛਾਪਦੇ ਹਨ, ਜਿਹੜੀਆਂ ਰਜਾਈਆਂ ਉੱਤੇ ਨਹੀਂ ਲੱਗੀਆਂ ਖੱਦਰ ਦੀਆਂ, ਅੱਛਾ ਅੱਛਾ। ਉਹ ਫਿਰ ਛਾਪਦੇ ਹਨ। ਮੈਂ ਤੁਹਾਨੂੰ ਤਾਂ ਦੱਸਣਾ, ਮੇਰੀ ਦਾਦੀ ਗੱਲਾਂ ਸੁਣਾਉਂਦੀ ਹੁੰਦੀ। ਹਾਂਜੀ ਹਾਂਜੀ। ਉਹ ਹਨ ਉਹ ਰੰਗ ਛਿੰਬੇ ਉਹਨਾਂ ਨੂੰ ਆਂਦੇ ਹੁੰਦੇ ਹਨ ਅੱਛਾ। ਹਿੰਦੂ। ਉਹ ਰਜਾਈਆਂ ਛਾਪਦੇ ਹਨ ਠੇਕੇ ਦੇ, ਮਤਲਬ ਕਿ ਠੇਕਾ ਲਾਉਂਦੇ ਹਨ, ਛਾਪੇ ਲਾਉਂਦੇ ਹੁੰਦੇ ਹਨ। ਉਹਨਾਂ ਦੀ ਰਜਾਈ ਜਿਹੜੀ ਹੈ ਨਾ ਬੜੀ ਮਸ਼ਹੂਰ ਹੁੰਦੀ ਸੀ। ਅੱਛਾ ਜੀ। ਹਾਂਜੀ ਬੜੀ ਮਸ਼ਹੂਰ ਰਜਾਈ ਹੁੰਦੀ। ਇਹ ਜਿਹੜੀ ਹੈ ਨਾ, ਇਹ ਮਸਜਿਦ ਦੇ ਨਾਲ ਗਲੀ, ਇਹ ਸਰਦਾਰ ਦਾ ਤਬੇਲਾ ਹੁੰਦਾ ਸੀ। ਇੱਥੇ ਘੋੜੇ ਹੁੰਦੇ ਹਨ। ਇੱਕ ਗਲੀ ਸਿੱਧੀ ਗਲੀ 'ਚ ਤਬੇਲਾ ਹੀ ਘੋੜੇ ਹੁੰਦੇ ਹਨ। ਇੱਧਰ ਦੀ ਗਲੀ 'ਚ, ਇਸ ਗਲੀ 'ਚ ਸੁਨਿਆਰੇ ਹੁੰਦੇ ਹਨ। ਸੁਨਿਆਰਿਆਂ ਦੇ ਘਰ ਜਿਹੜੇ ਹਨ ਪੱਕੇ ਹਨ, ਉਹ ਹੁਣ ਤੱਕ ਵੀ ਪੱਕੇ ਨੇ। ਹਾਈਟਾਂ ਵੇਖੀਆਂ ਨੇ ਮੈਂ ਕਿ ਛੋਟੀਆਂ ਇੱਟਾਂ ਹਨ, ਦੌੜ ਹਾਂਜੀ, ਇੱਟਾਂ ਨਹੀਂ ਹੁੰਦੀਆਂ। ਹਾਂ। ਤੇ ਦੂਜੇ ਇਹਦੇ ਕੇ ਆਮ ਜਿਹੜੇ ਨੇ ਉਹ ਫਿਰ ਇਸ ਤਰ੍ਹਾਂ ਕੱਚੇ ਹੀ ਸਨ ਮਕਾਨ। ਮੈਂ ਸੁਣਦਾ ਲੋਕਾਂ ਸਹੀ ਸਹੀ। ਹਾਂਜੀ, ਉਹ ਜਿਹੜੇ ਛੀਂਬੇ ਹਨ ਉਹਨਾਂ ਦੇ ਮਕਾਨ ਬੜੇ ਸੁਥਰੇ ਸੋਹਣੇ ਹਨ। ਗੱਦੂ ਖਾਨ ਦੇ ਮਕਾਨ ਸਾਨੂੰ ਪਠਾਨਕੇ ਜਿਹੜੇ ਤੁਸੀਂ ਤੇ ਵੇਖੇ ਹੀ ਨੇ ਨਾ, ਉਹ ਸਾਰੇ ਹਿੰਦੂਆਂ ਦੇ ਹਨ। ਉਹਨਾਂ ਦੇ ਮਕਾਨ ਇਹ ਵਾਲ ਸਨ ਜਿਹੜੇ ਰੰਗ ਛੀਂਬੇ ਜਿਨ੍ਹਾਂ ਨੂੰ ਆਉਂਦੇ ਹੁੰਦੇ ਹਨ। ਹਿੰਦੂਆਂ ਦੇ ਕਾਫੀ ਘਰ ਹਨ। ਹਾਂਜੀ। ਕਾਫੀ ਹਨ। ਫਿਰ ਸਾਡੇ ਪਿੰਡ ਇੱਥੇ ਜੱਦੀ ਕੰਜਰ ਹੁੰਦੇ ਹਨ। ਕੰਜਰਾਂ ਦੇ ਘਰ ਜਿਹੜੇ ਨੇ ਨਾ, ਉਹ ਇੱਥੇ ਮੁਜਰਾ ਲੱਗਦਾ ਹੁੰਦਾ ਸੀ। ਉਹ ਵੇਖਣ ਦੀ ਲਾਇਕ ਦੇ ਨੇ ਘਰ ਉਹਨਾਂ ਦੇ। ਇੰਨੀ ਗੱਲ ਭਾਰਤੀ ਗਲਤ ਨਹੀਂ ਗੱਲ। ਜਿਹੜਾ ਕੰਜਰਾਂ ਦਾ ਮਹੱਲਾ ਸੀ ਨਾ, ਉਹਦੇ ਨਾਲ ਦੇ ਘਰ ਸਾਡੇ ਪੂਰੇ ਪਿੰਡ ਦੇ ਵਿੱਚ ਨਹੀਂ ਸਨ। ਹਿੰਦੁਸਤਾਨ ਦੇ ਵੇਲੇ ਦੀ ਗੱਲ ਕਰਨੇ ਆ। ਹਾਂਜੀ, ਸੁਣੀ ਗੱਲ ਮੈਂ ਤੁਹਾਨੂੰ। ਇਹ ਤੇ ਹੁਣ ਤੀਕਰ ਹੁਣ ਵੀ ਆਹ ਵੇਖੇ ਨੇ ਉਹਨਾਂ ਦੇ ਘਰ ਆਏ ਸੀ ਕੋਈ A1 ਨੇ। ਉਦੋਂ ਘਰ ਇੱਥੇ ਬਈ ਕੰਜਰੀ ਜਿਹੜੀ ਹੈ ਨਾ ਨੱਚਦੀ ਹੁੰਦੀ ਸੀ, ਮਤਲਬ ਕਿ ਬਈ ਜਿਹੜੇ ਵਿਆਹ ਸ਼ਾਦੀ ਦੇ ਉਂਝ ਵੀ ਮੁਜਰਾ ਕਰਦੀ ਹੁੰਦੀ। ਉੱਥੇ ਉਹ ਨਾਂ ਯਾਦ ਕਿਹੜੀ ਕੰਜਰੀ ਕੀ ਉਹਨਾਂ ਦਾ? ਆਹੋ ਜੀ ਯਾਦ ਨੇ। ਜ਼ੀਰੋ ਕੰਜਰੀ, ਸੈਦੀ ਕੰਜਰੀ, ਇੱਕ ਬੈਦੀ ਕੰਜਰੀ, ਇਸ ਤਰ੍ਹਾਂ ਨਾਮ ਮਤਲਬ ਕਿ ਬਈ ਯਾਦ ਨੇ ਸਾਨੂੰ। ਯਾਦ ਕਿਉਂ? ਕਾਲੋ ਕੰਜਰੀ। ਹਾਂਜੀ। ਹਾਂ ਜ਼ੀਰੋ ਹੁਣ ਹੋਈ ਹੈ ਸਾਡੀ ਸੰਭਾਲ ਦੇ ਵਿੱਚ। ਅੱਛਾ। ਹਾਂਜੀ ਹਾਂਜੀ। ਉਹ ਹਿੰਦੁਸਤਾਨ ਦੇ ਵੇਲੇ ਉਹ ਮੁਜਰਾ ਕਰਦੀਆਂ ਹੁੰਦੀਆਂ ਹਨ ਇੱਥੇ। ਉਦੋਂ ਦੱਸਦੇ ਨੇ ਕਿ ਕਿਸੇ ਵਾਲ ਕੋਈ ਬੱਚਾ ਹੁੰਦਾ ਸੀ ਨਾ, ਹਾਂਜੀ ਤੇ ਉਹ ਜਾਂਦੀਆਂ ਹੁੰਦੀਆਂ, ਜਿਵੇਂ ਹੁਣ ਖੁਸਰੇ ਨਹੀਂ ਨੱਚਣ ਜਾਂਦੇ, ਹਾਂਜੀ ਹਾਂਜੀ ਉਹਨਾਂ ਦੇ ਘਰ ਜਾਂਦੀਆਂ ਹਾਂ। ਉੱਥੇ ਭਾਵੇਂ ਉਹ ਮੁਜਰਾ ਕਰਦੀਆਂ ਹਾਂ, ਭਾਵੇਂ ਗਾਣੇ ਬੋਲਦੀਆਂ ਹਾਂ, ਉੱਥੋਂ ਮਤਲਬ ਵਧਾਈ ਲੈ ਕੇ ਆਉਂਦੀਆਂ ਹਾਂ। ਹਾਂਜੀ। ਉਹ ਰੁਪਈਆ ਧੇਲੀ ਆਠਾਂ ਨੇ ਇਹ ਵਧਾਈਆਂ ਹੁੰਦੀਆਂ ਉਦੋਂ। ਹਾਂਜੀ, ਇਹਨਾਂ ਕੋਲ ਹਾਂ ਵੀ ਸੁਣਿਆ। ਦੇਖੋ ਇੰਨੀ ਕੁ ਗੱਲ ਆ ਸੁਣੀਏ ਕਿ ਜਦੋਂ ਕੰਜਰੀਆਂ ਨਹੀਂ ਗਈਆਂ ਹਿੰਦੁਸਤਾਨ ਪਾਕਿਸਤਾਨ ਨੇ, ਉਹ ਮਤਲਬ ਕਿ ਮੁਸਲਮਾਨ ਸਨ, ਉਹ ਇੱਥੇ ਰਹੀਆਂ ਨੇ। ਉਸ ਤੋਂ ਬਾਅਦ ਵੀ ਸਾਡੇ ਇੱਥੇ ਚੌਖਾਂ ਦਾ ਭਰਾ ਹੀ ਮੀਰ ਖਾਂ ਸੀ ਨਾ ਉਹਦਾ ਨਾਂ, ਮਨੀਰ ਖਾਂ। ਉਹਦੀ ਬੱਚੀ ਦੀ ਸ਼ਾਦੀ ਆਈ ਤੇ ਰਾਤ ਨੂੰ ਕੰਜਰੀ ਨੇ ਮੁਜਰਾ ਲਾਇਆ ਸੀ। ਚੌਖਾਂ ਦੀ ਬੈਠਕ ਹੁੰਦੀ ਸੀ, ਪਿੱਪਲ ਹੁੰਦਾ ਸੀ ਤੇ ਉਹ ਖੁੱਲਾ ਥਾਂ ਸੀ ਤੇ ਉੱਥੇ ਮੁਜਰਾ ਉਹਨੇ ਲਾਇਆ ਸੀ ਕੰਜਰੀ ਸਾਡੇ ਪਿੰਡ ਦੀ। ਇਹ ਨਾ ਉਹ ਵੀ ਗੱਲ ਇਹ ਉਰਲੇ ਦੌਰ ਦੀ ਗੱਲ ਹੈ। ਹਾਂਜੀ। ਇਹ ਜਦੋਂ ਇਹ ਤੁਰ ਗਿਆ ਲਾਹੌਰ, ਹਾਂਜੀ ਜਦੋਂ ਇਹਨਾਂ ਨੇ ਕੋਈ ਸ਼ਾਦੀ ਕਰਨੀ ਹੁੰਦੀ ਸੀ ਨਾ, ਹਾਂਜੀ ਸਿਰਾਂ ਨਹੀਂ ਚਾਉਂਦੇ ਹਾਂ। ਆਉਂਦੇ ਸਨ। ਸਿਰਾਂ ਹੀ ਚਾਉਂਦੇ ਆ ਤੇ ਫਿਰ 2 ਦਿਨ ਮੁਜਰਾ ਲੱਗਦਾ ਸੀ, 3 ਦਿਨ ਲੱਗਦਾ ਸੀ, 1 ਦਿਨ ਲੱਗਦਾ। ਸ਼ਾਦੀ ਇੱਥੇ ਆ ਕੇ ਕਰਦੇ ਹਾਂ। ਹਾਂਜੀ ਉਹ ਰਹਿੰਦੇ ਲਾਹੌਰ ਹਨ। ਹਾਂਜੀ। ਹਾਂਜੀ। ਤੇ ਸਿਰਾਂ ਵਾਲੀ ਬਾਦ ਪਿੰਡ ਇੱਥੇ ਕਿਸੇ ਦੀ ਘੁੰਮਤ ਹੋਣ ਦੀ ਕਰਨੀ। ਇੱਥੇ ਹਰ ਰੰਗ ਦਾ ਬੰਦਾ, ਹਰ ਕੌਮ ਦਾ ਬੰਦਾ ਸੀ ਇੱਥੇ ਹਿੰਦੁਸਤਾਨ ਦੇ ਟਾਈਮ ਨਾਲ ਸੰਗਾ। ਹਾਂਜੀ। ਬਲੋਚ ਇੱਥੇ, ਮਤਲਬ ਕਿ ਜਿਹੜੇ ਗਗੜੇ ਸਨ ਉਹ ਇੱਥੇ, ਅੱਛਾ। ਸਾਈ ਇੱਥੇ ਕੀ ਦਾ ਅਕਸਰੀਅਤ ਵਿੱਚ ਜਿਹੜੇ ਹਿੰਦੂ ਖੱਤਰੀ ਸਨ। ਹਾਂਜੀ, ਹਿੰਦੂ ਖੱਤਰੀ, ਫਿਰ ਝਿਊਰ ਸਨ। ਅੱਛਾ ਅੱਛਾ। ਉਹ ਮਤਲਬ ਕਿ ਜਿਹੜੇ ਬਣਾਉਂਦੇ ਸਨ, ਕੀ ਇਹਨਾਂ ਨੂੰ ਆਉਂਦੇ ਨੇ, ਇਹ ਮਾਲ ਸ਼ਾਲ ਖਾਣ ਪੀਣ ਵਾਲਾ ਜਿਹੜਾ। ਫਿਰ ਉਹ ਹਨ ਹੋਰ ਵੀ ਇੱਕ ਕੌਮ ਦੇ ਹੈ ਹਨ ਉਹ। ਖੱਤਰੀਆਂ ਦਾ ਮੈਂ ਇਹ ਸੁਣਿਆ, ਹਾਂਜੀ। ਜਿਹੜੇ ਖੱਤਰੀ ਹਨ ਨਾ, ਉਹਨਾਂ ਦਾ ਇਹ ਹੀ ਦੁਕਾਨਦਾਰੀਆਂ ਸਮਝ ਲੈ, ਕੋਈ ਕਾਰੋਬਾਰ ਸਮਝ ਲੈ। ਹਾਂਜੀ, ਉਹਨਾਂ ਦੁਕਾਨਾਂ ਪਾਈਆਂ ਤੇ ਸੂਦ ਲੈਣਾ। ਸੂਦ ਲੈਣਾ, ਬਿਲਕੁਲ। ਠੀਕ ਹੈ। ਹਾਂ। ਤੇ ਮੁਸਲਮਾਨ ਜਿਹੜੇ ਹਨ ਇਹ ਜ਼ਿਮੀਂਦਾਰਾ ਕਰਦੇ ਹਨ। ਹਾਂਜੀ। ਇਹਨਾਂ ਦੀ ਸਰਦਾਰ ਵੀ ਹਿਆ ਕਰਦਾ ਸੀ, ਬੜੀ ਹਯਾ ਕਰਦਾ ਸੀ। ਵੀ ਇਹ ਕਮਾਉਂਦੇ ਨੇ, ਹਾਂਜੀ, ਖਾਂਦੇ ਆ। ਖਾਂਦੇ ਆ, ਬਿਲਕੁਲ। ਤੇ ਇਹ ਜਿਹੜੇ ਹਨ ਹਿੰਦੂ ਸਿੱਖ ਵੀ ਜੱਟਾਂ ਵਾਲੀ ਕੌਮ ਹੈ, ਸਿੱਖ ਵੀ ਠੀਕ ਹਨ। ਹਾਂਜੀ। ਆ ਹਿੰਦੂ ਖੱਤਰੀ ਇਹ ਉਹ, ਇਹਨਾਂ ਦਾ ਇਹੋ ਹੀ ਕੰਮ ਸੀ, ਬਸ ਕਾਰੋਬਾਰ ਕਰਨਾ
ਤੇ ਜਗਾਤਾਂ ਲੈਣੀਆਂ ਜਾਨੀ ਕਿ ਸੂਦ ਲੈਣਾ ਸੂਦ ਲੈਣਾ। ਹਾਂ ਪੈਸੇ ਦੇਣੇ ਸੂਦ ਇਹਨਾਂ ਦਾ ਚੱਲਦੇ ਰਹਿੰਦਾ। ਚੱਲਦਾ ਹੀ ਰਹਿੰਦਾ ਹੁੰਦਾ ਸੀ ਹਾਂਜੀ ਹਾਂਜੀ ਨਾ ਦਿੱਤਾ ਜਾਣਾ ਵਧੀ ਜਾਣਾ ਵਧੀ ਜਾਣਾ ਵਧੀ ਜਾਣਾ ਬਿਲਕੁਲ ਜੇ ਦੇ ਹਟਿਆ ਪੈਸੇ ਦਿੱਤੇ ਗਏ ਤੇ ਸੂਦ ਦਾ ਸੂਦ ਫੇਰ ਬਾ ਖਾਂਦੇ ਨੇ, ਖਾਂਦੇ ਨੇ ਬਿਲਕੁਲ ਜੀ ਸਾਰੇ ਦਿੱਤੇ ਨਹੀਂ ਜਾਂਦੇ। ਹਾਂ ਫਿਰ ਜ਼ਿਮੀਦਾਰ ਜਿਹੜੇ ਕਮਾਉਂਦੇ ਹੋਣ ਉਹਨਾਂ ਨੂੰ ਦੇਈ ਜਾਂਦੇ ਬਿਲਕੁਲ ਜੀ ਹਾਂ, ਪੈਸੇ ਜਿਹੜਾ ਹੁੰਦਾ ਉਹ ਚੜੀ ਜਾਂਦਾ ਹੋਣਾ ਉੱਤੇ ਆਹੋ ਬਿਲਕੁਲ ਸ਼ਾਦੀ ਵਿਆਹ ਕਰਨੇ ਤਾਂ ਉਹਨਾਂ ਕੋਲ ਕੱਪੜੇ ਲੈ ਲੈਂਦੇ ਹੋਣਗੇ ਹਾਂਜੀ, ਸਾਰਾ ਸਮਾਨ ਲੈ ਹਾਂਜੀ 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 ਜਾਂ ਨਗਦ ਪੈਸੇ ਲੈ ਲੈਂਦੇ ਆਹੋ ਇਸ ਨਹੀਂ ਗੱਲ ਹੈ। ਅੱਛਾ 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 ਤੇ ਖੁਈਆਂ ਕਿੱਥੇ ਕਰਦੇ ਹੁੰਦੀਆਂ ਪਿੰਡ 'ਚ ਖੁਈਆਂ ਹਾਂ ਖੁਈਆਂ ਇੱਕ ਤੇ ਸਾਡੀ ਗਲੀ 'ਚ ਹੁੰਦੀ ਸੀ, ਅੱਛਾ ਇੱਕ ਉਹ ਪਰਲੀ ਗਲੀ 'ਚ ਹੁੰਦੀ ਸੀ। ਇੱਕ ਸਾਡੀ ਗਲੀ 'ਚ ਵੀ ਹੁੰਦੀ, ਉਹ ਤੁਹਾਡੀ ਗਲੀ ਵਾਲੀ ਗੱਲ ਸੀ ਨਾ, ਹਰ ਗਲੀ ਦੇ ਵਿੱਚ ਨਾ ਦੋ ਦੋ ਇੱਥੇ ਖੂਹੀਆਂ। ਹਰ ਗਲੀ ਹਰ ਵਿੱਚ ਗਲੀ 'ਚ। ਖੁਈਆਂ, ਮਸਜਿਦ ਦੇ ਵਿੱਚ ਵੀ ਖੁਈ ਸੀ। ਹਲਟੀ ਘੇਰ ਕੇ ਪਾਣੀ ਅਸੀਂ ਆਪ ਘੇਰਦੇ ਰਹੇ ਹਾਂ। ਅੱਛਾ ਅੱਛਾ ਹਾਂਜੀ ਹਲਟੀ ਘੇਰ ਕੇ ਨਾ ਹਰ ਪਾਣੀ ਘੇਰਦੇ। ਮਹੱਲੇ 'ਚ ਹਰ ਗਲੀ ਦੇ ਫਿਰ ਖੂਹ ਇੱਥੇ ਸਾਡੇ ਪਿੰਡ ਨਾ ਬੜੇ ਜਿਹਾ ਹਨ, ਬਾਹਰ ਵੀ ਬੜੇ ਜਿਹਾ ਖੂਹ ਸਨ ਮੈਂ ਸੁਣਿਆ। ਹਾਂਜੀ ਤੇ ਗੁਰਦੁਆਰੇ ਵੀ ਹੋਣਗੇ ਖੂਬ ਫਿਰ ਲਾਜ਼ਮੀ ਆਹੋ ਗੁਰਦੁਆਰਾ ਗੁਰਦੁਆਰੇ ਬਣੇ ਹਨ, ਸਮਾਧਾਂ ਬਣੀਆਂ ਸਨ, ਬੜਾ ਕੁਝ ਬਣਿਆ ਸੀ। ਗੁਰਦੁਆਰਾ ਜਿੱਥੇ ਆ ਮੰਦਿਰ ਵਾਲੇ ਨੇ ਉੱਥੇ ਵੀ ਗੁਰਦੁਆਰਾ ਸੀ। ਫਿਰ ਇਹ ਸਾਡੀ ਗਲੀ ਜਿਹਦੇ ਸ਼ਕੂਰ ਨੰਬਰ ਦਾ ਘਰ ਹੈ ਨਾ, ਉੱਥੇ ਹੁੰਦੇ ਸੀ ਇੱਕ, ਉੱਥੇ ਵੀ ਇੱਕ ਬਣਾਈ ਸੀ ਉਹਨਾਂ, ਉਹ ਆਂਦੇ ਹੁੰਦੇ ਹਨ ਹੱਥੋਂ ਚਾਹ ਪੀਤੀ ਨਾ ਪੀਤੀ, ਉੱਥੇ ਵੀ ਇੱਕ ਬਜ਼ੁਰਗ ਉਹਨਾਂ ਦੇ ਰਹਿੰਦਾ ਹੁੰਦਾ ਸੀ, ਹਿੰਦੂਆਂ ਦਾ ਹੀ। ਸਮਾਧ ਸੀ ਕੋਈ ਉਹਦੀ ਹਾਂ ਸਮਾਧ ਨਹੀਂ ਸੀ, ਉਂਝ ਹੀ ਢੇਰੀ ਸੀ ਉੱਥੇ। ਹਾਂਜੀ ਬਣਾਇਆ ਸੀ ਉਹਨਾਂ ਮੈਂ ਕਿ ਉਸ ਸਾਲ ਬਾਅਦ ਮਨਾਉਂਦੇ ਹੁੰਦੇ ਹਨ ਕੋਈ ਆਪਣਾ ਦਿਨ। ਸਮਾਧਾਂ ਇੱਥੇ ਮੁਨੇਰੀ ਰਹਿੰਦੇ ਨੇ। ਸਮਾਧਾਂ ਇੱਥੇ ਹਾਂ ਪਿੰਡ ਦੇ ਨਾਲ ਸ਼ਕੂਰੇ ਦੇ ਆ। ਹਾਂਜੀ ਹਾਂ ਸਮਾਧਾਂ ਬਣੀਆਂ ਹਨ ਉੱਥੇ। ਫਿਰ ਵੱਡਾ ਸਕੂਲ ਜਿਹੜਾ ਹਾਈ ਸਕੂਲ ਹੈ ਨਾ, ਉਹਦੇ ਨਾਲ ਜਗ੍ਹਾ ਪਈ ਸੀ, ਉਹ ਅਸੀਂ ਆਪ ਵੇਖਿਆ, ਉਹ ਕਲਰ ਬਣਿਆ ਸੀ। ਉੱਥੇ ਵੱਡੇ ਸਕੂਲ ਦੇ ਸਾਈਡ ਦੇ ਉੱਤੇ ਉਹ ਜਿਹੜਾ ਫੌਜ ਹੁੰਦਾ ਸੀ, ਲੱਕੜੀਆਂ ਇਕੱਠੀਆਂ ਬਾਲਣ ਇਕੱਠਾ ਕਰਕੇ ਬਾਲਣ ਆਉਂਦੇ ਨੇ ਇੱਥੇ ਸਿਰਾਂ ਵਾਲੀ, ਇੱਥੋਂ ਨਾਲੇ ਸਾਡੇ ਪਿੰਡ ਤੋਂ ਲਾ ਕੇ ਤੇ ਪੀਰਮ ਕਰਨ ਨਾਲ ਕਿੱਕਰ ਹੀ ਹੁੰਦੇ ਹਨ, ਉਹ ਵੱਢਦੇ ਹਨ ਸੁੱਕਾ ਬਾਲਣ। ਜਾਣੀ ਕਿ ਉੱਥੇ ਉੱਥੇ ਫਿਰ ਸਾੜਦੇ ਹਨ। ਉੱਥੇ ਸਾੜਦੇ ਹਨ। ਮੜੀਆਂ ਹਨ ਇੱਥੇ ਸਾਡੇ, ਮੜੀਆਂ ਤੇ ਹਾਂ ਆਪ ਹੀ ਉਹ ਵੇਖੀਆਂ ਨੇ ਜਿੱਥੇ ਸਾੜਦੇ ਹੁੰਦੇ ਹਾਂ। ਇੱਥੇ ਸਾਡੀ ਸਮਾਨ ਕੋਨੇ ਦੇ ਉੱਤੇ ਮੜੀ ਸੀ। ਹਾਂਜੀ ਇੱਕ ਮੜੀ ਸੀ। ਹਾਂਜੀ ਬਿਲਕੁਲ ਹਾਂ ਸਾੜ ਛੱਡਦੇ ਹਨ। ਨੌ ਪਿੰਡ ਉਹਦੇ ਚੀਚੋ ਕੀ ਮੜੀਆਂ ਹਨ। ਤਿੰਨਾਂ ਪਿੰਡਾਂ ਦਾ ਇੱਥੇ ਮਾਲਕ ਸੀ, ਸਿਰਾਂ ਵਾਲੀ, ਨਵਾਂ ਪਿੰਡ, ਮਾਝੀਪੁਰ। ਹਾਂਜੀ ਤਿੰਨ ਪਿੰਡ ਸਰਦਾਰ ਦੇ ਇੱਥੇ ਸਨ, 9 ਪਿੰਡ ਚੀਚੋ ਕੀ ਮਲੀਆਂ ਹਨ। ਮੈਨੂੰ ਪਤਾ ਕੋਈ ਨਹੀਂ, ਪਰ ਮੈਨੂੰ ਤੇ ਮੇਰੀ ਦਾਦੀ ਗੱਲਾਂ ਜਿਹੜੀਆਂ ਸੁਣਾਉਂਦੇ ਹਨ ਉਹ ਤੁਹਾਨੂੰ ਦੱਸਣਾ ਵੀ ਮੈਨੂੰ ਨਹੀਂ ਪਤਾ। ਮੈਂ ਵੀ ਇਹਨਾਂ ਦਾ ਢੇਰ ਛੋਟਾ ਮੈਂ ਭਾਣਾ ਸਾਰੀ ਬਾਤ ਜਿਹੜੇ ਵੱਡੇ ਸਾਡੇ ਦਾਦੇ ਹਨ, ਤੁਹਾਡੇ ਦਾਦੇ ਹੋ ਗਏ, ਹਾਂਜੀ ਸੱਚੀਆਂ ਗੱਲਾਂ ਸੱਚੀਆਂ ਹੀ ਗੱਲਾਂ ਹੁਣ ਜਿਹੜੀ ਤੁਹਾਨੂੰ ਮੈਂ ਗੱਲ ਸੁਣਾਈ ਨੇ ਸੱਚੀ ਬਿਲਕੁਲ ਜਾਂਦੇ ਹਾਂ। ਸਵੇਰ ਉੱਠਣਾ ਕਰਨਾ ਸਾਈ ਹੀ ਤੈਨੂੰ ਨਾਥ ਆਉਂਦੇ ਹਨ ਤੇ ਆਂਦੇ ਨੇ ਉਹਨੇ ਬਹਿ ਕੇ ਨਾ ਇੱਧਰ ਨੂੰ ਮੂੰਹ ਕਰਕੇ ਨਾ ਕੋਠੀ ਵਾਲ ਨੂੰ ਸਰਦਾਰ ਦੀ ਨੂੰ, ਤੇ ਉਹਨੇ ਆਖਣਾ ਕਰਨਾ ਤੁਰ ਜਾਣਗੀਆਂ ਮੱਲਾਂ ਦੀਆਂ ਰਾਣੀਆਂ, ਇੱਥੇ ਆਉਣਗੀਆਂ ਗੰਜੀਆਂ ਤੇ ਕਾਣੀਆਂ। ਉਹੀ ਗੱਲ ਰਾਣੀਆਂ ਟੁਰ ਗਈਆਂ ਵਨ ਦੀ ਲੱਕੜੀ ਵਿੱਚ ਆ ਗਈ। ਕਿਉਂ ਭਾਰ ਠੀਕ ਆ ਇੰਜੀ ਗੱਲ। ਹਾਂਜੀ ਸਰਦਾਰ ਨੂੰ ਹੁਕਮ ਸੀ, ਮੈਨੂੰ ਚੇਤਾ ਆ ਗਿਆ, ਸਾਡੇ ਕਚਹਿਰੀ ਸੀ, ਉਹਨੂੰ 6 ਮਹੀਨੇ ਆਰਡਰ ਸੀ ਬੰਨਣ ਦਾ, ਜਿਹੜਾ ਕਾਨੂੰਨ ਤੋਂ ਖਿਲਾਫ ਗੱਲ ਕਰਦਾ ਸੀ। ਜਿਹੜਾ ਕਿ ਚੋਰੀ ਸ਼ੋਰੀ ਜਿਹੜਾ ਕੋਈ ਉਹਨੇ ਪਿੰਡ ਦੀ ਜ਼ਿਆਦਤੀ ਕਰਨੀ ਹੈ ਨਾ, ਸਾਡੇ ਪਿੰਡ ਦੇ ਸਰਦਾਰ ਨੂੰ 6 ਮਹੀਨੇ ਆਰਡਰ ਸੀ ਬੰਨਣ ਦਾ। ਪਤਾ ਹੀ ਮੈਂ ਛੋਟੇ ਛੋਟੇ ਹਾਂ ਤੇ ਜਿਹੜਾ ਹੈ ਨਾ ਮੀਰ ਸਾਹਿਬ ਦਾ ਮੁੰਡਾ ਵੱਡਾ, ਉਹਦਾ ਨਾਂ ਕੀ ਸੀ? ਕੈਸਰ ਨੇ ਇੱਕ ਬੰਦੇ ਨੂੰ ਫੜ ਕੇ ਨਾ ਉੱਥੇ ਤਾਜ਼ੀਆ ਨਿਕਲਿਆ ਤੇ ਲੜਾਈ ਹੋ ਗਈ, ਉੱਥੇ ਉਹ ਕਚਹਿਰੀ ਦੇ ਵਿੱਚ ਲੈ ਗਿਆ ਸੀ। ਉਦੋਂ ਬਾਅਦ ਮੀਰ ਸਾਹਿਬ ਦਾ ਰਾਜ ਆਇਆ ਸੀ। ਉਹ ਬਈ ਮੀਰ ਸਾਹਿਬ ਨੇ ਸਕੂਲ ਵੀ ਮਾਰ ਲਿਆ ਤੇ ਉਹ ਮੀਰ ਸਾਹਿਬ ਨੇ ਵਾਹਵਾ ਇੱਥੇ ਘੁੰਮਤ ਕੀਤੀ ਕੁਝ ਦਿਨ। ਉਦੋਂ ਬਾਅਦ ਫਿਰ ਇਸਤਾਮਾਲ ਜਦੋਂ ਹੋਈ ਹੈ ਨਾ, ਉਦੋਂ ਫਿਰ ਆਪਣਾ ਲੋਕਾਂ ਨੇ ਕੁੰਜਿਆ ਕੰਮ। ਕਿਉਂ ਭਾਰ ਵੀ ਹਾਂ ਇਹ ਤੁਹਾਨੂੰ ਮੈਂ ਦੱਸਾਂਗਾ। ਬਾਬਾ ਜੀ ਜਿਹੜੇ ਦਰਵਾਜ਼ੇ ਜਿਹੜੇ ਇਹਦੇ ਬਾਰੇ ਕੋਈ ਦੱਸੋ, ਜਿਹੜੇ ਦਰਵਾਜ਼ੇ ਬਣੇ ਨੇ ਜਿਹਨੂੰ ਪਹਾੜੀ ਦਰਵਾਜ਼ਾ ਕਹਿੰਦੇ, ਇਹ ਕੀ ਨੇ, ਕੀ ਕਿਉਂ ਬਣਾਏ ਸੀ, ਕੀ ਸੁਣਾਇਆ ਇਹਦੇ ਬਾਰੇ? ਇਹ ਸਾਡੇ ਵੇਖਣ ਤੋਂ ਪਹਿਲਾਂ ਦੇ ਬਣੇ ਨੇ। ਆਹੋ ਇਹ ਕੀ ਕਿਉਂ ਸਨ ਮੈਂ ਬਣਾਏ? ਉਹਨਾਂ ਪਿੰਡ ਆਪਣਾ ਇੱਕ ਦਰਵਾਜ਼ਾ ਇੱਥੇ ਸੀ, ਮੈਂ ਦੱਸਣਾ ਇੱਕ ਉਹ ਪਰਲੇ ਪਾਸੇ, ਮੈਂ ਦੱਸਣਾ ਇੱਕ ਪਸਰੋ। ਇੱਕ ਅੱਛਾ ਅੱਛਾ ਦੱਸੋ ਦਰਵਾਜ਼ੇ ਬਾਰੇ ਤੁਸੀਂ। ਇਹ ਦਰਵਾਜ਼ੇ ਬਣਾਏ ਗਏ ਹਨ 3 ਦਰਵਾਜ਼ੇ। ਮੈਂ ਤੁਹਾਨੂੰ ਦੱਸਣਾ, ਸਾਡੀ ਦਾਦੀ ਹੁੰਦੀ ਸੀ ਕਿ 3 ਦਰਵਾਜ਼ੇ ਰਾਤ ਨੂੰ ਮਾਰ ਦਿੰਦੇ ਹਨ, ਅਗਰ ਬਾਹਰੋਂ ਸ਼ਾਇ ਕੋਈ ਆ ਨਹੀਂ ਸਕਦੀ। ਤੇ ਜੇ ਪਿੰਡ ਦੇ ਵਿੱਚੋਂ ਕਿਸੇ ਦਾ ਡੰਗਰ ਖੁੱਲ੍ਹ ਗਿਆ ਤੇ ਉਹਨੇ ਦਰਵਾਜ਼ੇ ਅੱਗੇ ਖਲੋਤਾ ਰਹਿਣਾ, ਬਾਹਰ ਜਾ ਨਹੀਂ ਸਕਦਾ ਕੋਈ। ਰਾਤ ਨੂੰ ਸਰਦਾਰ ਦਾ ਹੁਕਮ ਸੀ ਕਿ 8, 9, 10 ਵਜੇ ਨੂੰ ਦਰਵਾਜ਼ੇ ਬੰਦ ਕਰ ਦਿਓ। ਤਿੰਨੇ ਦਰਵਾਜ਼ੇ ਬੰਦ ਕਰ ਦਿੰਦੇ ਹਨ। ਅਗਰ ਜੇ ਕਿਸੇ ਦਾ ਮਾਲ ਖੁੱਲ੍ਹ ਜਾਂਦਾ ਸੀ ਨਾ, ਜਿਵੇਂ ਹੁਣ ਇਹਨਾਂ ਦਾ ਹੋਇਆ ਜਾਂ ਸਾਡਾ ਹੋਇਆ ਜਾਂ ਇਹਨਾਂ ਚਾਚੇ ਦਾ ਕੋਈ ਡੰਗਰ ਬੱਚਾ ਹੋਣਾ, ਖੁੱਲ੍ਹ ਜਾਣਾ, ਉਹਨੇ ਦਰਵਾਜ਼ੇ 'ਚ ਹੀ ਰਹਿਣਾ ਜਾਣਾ ਨੇ। ਇਹ ਦਰਵਾਜ਼ੇ ਉਹਨਾਂ 2-3 ਬਣਾਏ ਹਨ ਇਸ ਮਾਰਿਆਂ ਕਿ ਜਿਹੜਾ ਕੋਈ ਮੁਸਾਫਰ ਬਾਹਰੋਂ ਆਉਂਦੇ ਸਨ ਨਾ,
ਉਹ ਇਹਨਾਂ ਦਰਵਾਜ਼ਿਆਂ ਦੇ ਵਿੱਚ ਰਾਤ ਗੁਜ਼ਾਰਦੇ ਹੁੰਦੇ ਆ। ਅੱਛਾ ਅੱਛਾ ਹਾਂਜੀ, ਬਾਹਰੋਂ ਮਤਲਬ ਕਿ ਦੂਰੋਂ ਕਿਸੇ ਨੇ ਮਾਲ ਲੈਣ ਆਉਂਦੇ ਸਨ ਜਾਂ ਕੋਈ ਮੁਸਾਫਰ ਆਉਂਦਾ ਸੀ, ਉਹ ਇਹ ਮੁਸਾਫਰਾਂ ਵਾਸਤੇ ਉਹਨੇ ਦਰਵਾਜ਼ੇ ਬਣਾਏ ਹਨ ਕਿ ਇੱਥੇ ਰਾਤ ਗੁਜ਼ਾਰਨ ਕਰਨ। ਅੱਛਾ ਅੱਛਾ ਇਹ ਪਿੰਡ ਨੂੰ 3 ਦਰਵਾਜ਼ੇ ਸਨ। ਹਾਂ ਜੀ। ਇਹ 2 ਅਜੇ ਵੀ ਖਲੋਤੇ ਨੇ ਜਿਹੜੇ ਹੈ। ਆਹੋ ਨਿਸ਼ਾਨ ਤਿੰਨਾਂ ਦਾ ਹੀ ਹੈ ਕਿ 2 ਖਲੋਤੇ ਨੇ, ਇੱਕ ਜਿਹੜਾ ਨਾ ਢਹਿ ਗਿਆ ਹੈ। ਅੱਛਾ ਅੱਛਾ ਹਾਂ ਉਹ ਢਹਿ ਗਿਆ ਹੈ। ਹਾਂਜੀ, ਇਹ ਦਰਵਾਜ਼ੇ ਹੀ ਆਪੀ ਵੀ ਨਾ ਅਸੀਂ ਢੋ ਕੇ ਨਾ ਇਹਨਾਂ ਨੂੰ ਤੇ ਬਾਰੀ ਚੋਂ ਦੀ ਲੰਘਦੇ ਹੁੰਦੇ ਸਨ। ਇੰਨਾ ਕੁ ਤੇ ਪਾ ਸਾਨੂੰ ਪਤਾ ਹੀ ਹੈ ਨਾ। ਆਹੋ, ਹਾਂ ਇੰਨਾ ਕੁ ਸਾਨੂੰ ਪਤਾ ਹੈ ਕਿ 2 ਦਰਵਾਜ਼ੇ ਜਿਹੜੇ ਨੇ ਸਾਨ ਵੀ ਬਾਰੀ ਚੋਂ ਲੰਘ ਜਾਂਦਾ ਸੀ ਤੇ ਬਾਹਰ ਵੀ ਨਿਕਲ ਆਉਂਦਾ ਸੀ। ਹਾਂ ਆਹ ਸਿੱਖਾਂ ਦਾ ਸਾਨ। ਸਿੱਖਾਂ ਸਾਣ ਤੋਂ ਕੀ ਮੇਰਾ ਉਹ ਮੈਂ ਕਿ ਉਹਨਾਂ ਮਾਲ ਰੱਖਿਆ ਸੀ ਨਾ। ਸਰਕਾਰੀ ਢੱਗਾ ਅੱਛਾ 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 ਹਾਂ ਢੱਗਾ ਨਹੀਂ ਸੰਡਾ ਸੀ। ਉਹ ਸਾਂ ਹਾਂ। ਛੱਡਿਆ ਹੁੰਦਾ ਹੈ। ਹਾਂਜੀ ਉਹ ਕਮ ਸੋ ਕਮ ਇੱਥੇ ਹੁੰਦਾ ਸੀ ਚੰਗਾ ਬੜਾ ਕੱਦ ਪੁੱਤਾ ਦਾ। ਅੱਛਾ ਅੱਛਾ ਉਹਨੂੰ ਸਰਕਾਰੀ ਠੱਪਾ ਲੱਗਾ ਹੁੰਦਾ ਸੀ। ਹੂੰ ਉਹਨੇ ਕਿਸੇ ਦੀ ਤਾਕਤ ਨਹੀਂ ਸੀ ਉਹਨੂੰ। ਮੱਝਾਂ ਮੁੱਝਾਂ ਵਾਸਤੇ ਜਿਹੜੀਆਂ ਹਾਂਜੀ, ਹਾਂਜੀ। ਗਾਈਆਂ ਗੂਈਆਂ ਵਾਸਤੇ। ਅੱਛਾ 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 ਹਾਂਜੀ ਅੱਛਾ ਅੱਛਾ ਤੇ ਕਿਸੇ ਦੀ ਜ਼ਰੂਰਤ ਨਹੀਂ ਸੀ ਉਹਨੂੰ। ਉਂਝ ਇਹ ਵੇ ਕਿ ਸਾਡਾ ਪਿੰਡ ਜਿਹੜਾ ਨਾ ਸ਼ਰੀਫ ਪਿੰਡ ਸੀ ਇਹ। ਹਾਂਜੀ ਕੋਈ ਇੱਥੇ ਜੱਟ ਨਹੀਂ ਸੀ ਕਿ ਜਿਹੜਾ ਵੀ ਮਤਲਬ ਕਿ ਵੀ ਵੈਰਾਂ ਵਾਲਾ ਪਿੰਡ ਨਹੀਂ ਸੀ ਸਾਡਾ ਪਿੰਡ। ਸਿਰਾਂ ਵਾਲੀ ਸ਼ਰੀਫ ਬਿਹਤਰੀਨ ਪਿੰਡ ਸੀ। ਇੱਕ ਸਰਦਾਰ ਦਾ ਪਿੰਡ ਸੀ। ਹੁਣ ਤੱਕ ਵੀ ਅੱਲਾ ਸਾਰੇ ਦੀ ਮਤਲਬ ਪਿਆਰ ਨਾਲ ਰਹਿੰਦੇ ਹਾਂ। ਹਾਂ ਜੀ ਪਿਆਰ ਨਾਲ ਰਹਿਣਾ। ਕੋਈ ਲੜਾਈ ਝਗੜਾ ਨਾ ਕੋਈ ਲੜਾਈ ਨਾ ਇਹ ਵੀ ਝਗੜਾ। ਸਿੱਖ ਹੈ, ਨਾ ਨਾ ਇੱਥੇ ਇਹ ਅਡੌਂਦ ਹਿੰਦੂ ਪੈਂਦੀ ਸੀ, ਨਾ ਇੱਥੇ ਕੋਈ ਕਿਸੇ ਦੀ ਕੋਈ ਨਹੀਂ ਸੀ ਇਹੋ ਜਿਹਾ ਮਤਲਬ ਕਿ ਬਈ ਵੈਰ ਪੈ ਜਾਣਾ ਬਈ ਘਰਾਂ ਦੇ ਘਰ ਉਜੜ ਜਾਣੇ। ਉਹ ਪਿੰਡ ਸਾਡੇ ਪਿੰਡ ਇੱਥੇ ਕੋਈ ਨਹੀਂ ਸੀ ਹੈ। ਸਾਡੀ ਸਮਾਜ 'ਚ ਪਹਿਲਾ ਕਤਲ ਹੋਇਆ ਸੀ ਬਾਬੇ ਦੀਨੀ ਦਾ ਮੁੰਡਾ। ਹਾਂ ਜੀ ਬਿਲਕੁਲ ਇੰਜੀ ਗੱਲ ਸਾਡੀ ਅੱਛਾ ਸਮਾਜ ਭਾ ਜਿਹੜਾ ਦੱਸਣ ਡਿਆ ਸੀ ਬਾਬਾ ਸਰਦਾਰ ਮੰਗਲ ਸਿੰਘ, ਇਹਦੀ ਜ਼ਮੀਨ ਕਿੰਨੀ ਸੀ ਪਤਾ? ਇਹ ਮਾਲਕ ਸੀ ਪੂਰੇ ਪਿੰਡ ਦਾ ਜੀ। ਪੂਰਾ ਜਿੰਨੀ ਆ ਹੁਣ ਰਕਬਾ ਹੈ ਨਾ ਸਾਡੇ ਪਿੰਡ ਦਾ, ਸਾਰੇ ਪਿੰਡ ਦਾ ਮਾਲਕ ਸੀ। ਜਿੱਥੇ ਜਿੱਥੇ ਵੀ ਪਿੰਡ ਦੀ ਸਿਰਾਂ ਵਾਲੀ ਦੀ ਹਦੂਦ ਹੈ ਨਾ, ਜਿੱਥੇ ਜਿੱਥੇ ਪਿੰਡਾਂ ਦੀਆਂ ਮਾਲਕ ਹੀ ਹੈ। ਹਾਂ ਜੀ ਮਾਲਕ ਹੀ ਇਹ ਸੀ। ਇੱਕ ਪਿੰਡ ਦਾ ਹੀ ਮਾਜੀਪੁਰ, ਇੱਕ ਨਵਾਂ ਪਿੰਡ ਸਿਆਣਾ ਦੇ ਨਾਲ ਛੋਟਾ ਜਿਹਾ ਪਿੰਡ ਹੈ। ਇੱਕ 3 ਪਿੰਡ ਸਨ ਜੀ ਇਹਦੇ ਮਾਲਕ। ਇਹਦੀ ਜ਼ਮੀਨ ਜਿਹੜੀ ਇਹਦੀ ਜ਼ਮੀਨ ਇਹਦੇ ਵਿੱਚ ਇਹ ਹੁਣ ਜਿੱਥੇ ਜਿੱਥੇ ਮਾਰੋ ਨਾ 12 ਪਿੰਡਾਂ ਦਾ ਮਾਲਕ ਸੀ। ਇੱਥੇ ਕੋਈ ਜੱਟ ਕੋਈ ਉਹਦਾ ਕੋਈ ਪੜਾ ਹਾਂ ਜੀ। ਕਿਸੇ ਦੀ ਜ਼ਮੀਨ ਹੈ ਹੀ ਨਹੀਂ ਸੀ। ਹਾਂ ਜੀ ਇੱਥੇ ਅਸਾਂ ਆਪ ਹੀ ਵੇਖੀਆਂ ਨੇ ਛੋਟੇ ਛੋਟੇ ਜਦੋਂ ਹੁੰਦੇ ਅਸੀਂ ਸਾਂ। ਮਕਾਮੀ ਜਿੰਨੇ ਵੀ ਮਾਲਕ ਹੈ ਇੱਥੋਂ ਹੀ ਆ ਕਿ ਇੱਥੇ ਹੀ ਆ। ਹਾਂ ਜੀ ਅੱਛਾ ਅੱਛਾ ਇਹ ਬੇਮਾਲਕ ਬੇਮਾਲਕ ਆ। ਇੱਥੇ ਜਿੱਥੇ ਹਦੂਦ ਹੈ ਨਾ ਉੱਥੇ ਸੀਮਟ ਦੀ ਐਡੀ ਚੌੜੀ ਬੁੱਤੀ ਲੱਗੀ ਹੁੰਦੀ। ਕਿਉਂ ਓਏ ਉਹ ਰਹਿਮਤ ਬਾੜ ਦੀ ਪੈੜੀ ਦੇ ਨੁੱਕਰ ਤੇ ਬੁੱਤੀ ਲੱਗੀ ਸੀ। ਹਾਂ ਆਪ ਹੀ ਵੇਖੀ ਸੀਮਟ ਦੀ ਬੁੱਤੀ। ਕਿਉਂ ਭਾਰ ਫੀ ਅੱਛਾ ਅੱਛਾ ਇੱਧਰ ਜਿੱਥੇ ਵੀ ਹਦੂਦ ਹੈ ਸੀ ਨਾ ਉਹ ਬੁੱਤੀ ਲੱਗੀ ਸੀ। ਇੱਧਰ ਵੀ ਜਿੱਥੇ ਹੈ ਸੀ ਨਾ ਮਤਲਬ ਕਿ ਭਈ ਜਿੱਥੋਂ ਤੀਕਰ ਪੈਲ ਸੀ ਮਹਾਰਾਜ ਕੋਲ ਉੱਥੇ ਉਹਨਾਂ ਬੁੱਤੀ ਲਾਈ ਸੀ ਸੀਮਟ ਦੀਆਂ ਐਡੀ। ਇਹ ਐਸਦਾ ਦੀ ਚੌਰਸ ਚੁਨੁਕਰੀ ਬੁੱਤੀਆਂ ਆਪ ਹੀ ਵੇਖੀਆਂ ਨੇ ਮੈਂ ਸਾਨੂੰ। ਅੱਛਾ ਮੈਂ ਆਪ ਹੀ ਖੁਦ ਵੇਖੀਆਂ। ਯਾਨੀ ਉਹ ਇਹ ਜਿਹੜੀ ਉਹਦੇ ਆਪਣੇ ਲਈ ਸਾਡੇ ਇੰਜਣ ਵਾਲੇ ਪਾਸੇ ਹੀ ਹੈ ਤੇ ਮੈਂ ਬੜਾ ਚਿਰ ਵੇਖੀ ਹੈ। ਹਾਂ ਇੰਜੀ ਗਾ ਇਹ ਬੁੱਸੀਆਂ ਲੱਗੀਆਂ ਨੇ ਤੇ ਹੁਣ ਹਾਂ ਜੀ ਕਿਹੜੀਆਂ ਫੁੱਟ ਖਿੱਚੀਆਂ। ਹਾਂ ਅਜੇ ਵੀ ਲੱਗੀਆਂ ਨਹੀਂ ਹੁਣ ਕੋਈ ਬੁੱਤੀ ਨਹੀਂ ਹੈ ਪੈ ਕੇ। ਹੁਣ ਕੋਈ ਕਿਤੇ ਵੀ ਨਹੀਂ ਬੁੱਤੀ ਹੈ। ਹੁਣ ਤੇ ਆਪਣੀਆਂ ਲੋਕਾਂ ਮੱਲਾਂ ਮਾਰੀਆਂ ਨੇ ਆਪਣੀ ਜ਼ਮੀਨਾਂ ਨੇ ਲੋਕਾਂ ਨੇ। ਉਦੋਂ ਬੁੱਤੀਆਂ ਹਾਂ ਵੇਖੀਆਂ ਸਨ ਸੀਮਟ ਦੀਆਂ ਬਣੀਆਂ ਕਿ ਇਹ ਇੱਥੋਂ ਤੀਕਰ ਵੀਰ ਵਾਲੀ ਦੀ ਦੂਦ ਹੈ, ਇੱਥੋਂ ਤੀਕਰ ਭਿੱਖੀ ਦੀ, ਇੱਥੋਂ ਤੀਕਰ ਸਰਾਵਾਂ ਦੀ, ਇੱਥੋਂ ਤੀਕਰ ਮਦਰੇ ਵਾਲੀ ਦੀ। ਇਸ ਤਰ੍ਹਾਂ ਹਦੂਦ ਸੀ। ਆਟੇ ਵਾਲੀਆਂ ਚੱਕੀਆਂ ਜਾਂ ਖਰਾਸ ਹੈ ਸਾ ਪਿੰਡ 'ਚ? ਉਹ ਖਰਾਸ ਹੈ ਸੀ। ਕਿੰਨੇ ਕੁ ਸਨ? ਇੱਕ ਖਰਾਸ ਸੀ। ਇੱਕ ਖਰਾਸ ਹੈ। ਹਾਂ। ਕਿਹਦਾ ਸੀ ਬਾਬੇ? ਉਹ ਹਾਂਜੀ ਉਹ ਮੇਰੇ ਖਿਆਲ 'ਚ ਇਹਨਾਂ ਦਾ ਹੀ ਸਹਾਣਾ ਦਾ ਮੁਸਲਮਾਨ ਸੀ ਮੁਸਲਮਾਨ। ਮਾਲਕ ਜਿਹੜਾ? ਆਹੋ ਅੱਛਾ ਮੁਸਲਮਾਨ ਤਾਂ ਇੱਥੇ ਸਾਹਮਣੇ ਇੱਕ ਖਰਾਸ ਲੱਗਾ। ਸਾਰੇ ਉਥੋਂ ਮੈਂ ਵੀਰ ਵਾਲੇ ਖਰਾਸ ਚੱਲਦਾ ਵੇਖਿਆ ਮੈਂ। ਹਾਂ ਸਾਰੇ ਪਿੱਛੇ ਉਥੋਂ ਪੀਂਦੇ ਹਨ। ਨਾ ਇੱਥੇ ਨਾ ਨਹੀਂ ਚੱਲਦਾ ਖਰਾਸ ਜੱਪੇ ਵੀਰ ਨਾ ਵਾਲੇ ਖਰਾਸ ਜੱਪੇ। ਚੱਲਦਾ ਵੇਖਿਆ। ਤੇ ਭਿੱਖੀਆਂ ਜਾ ਮੇਰਾ ਆਪਣੇ ਕੇ ਨਾਨਕੇ ਵੇਖਿਆ ਖਰਾਸ ਚੱਲਦਾ। ਭਿੱਖੀਆਂ ਜਾ ਕੇ ਪਿਆ। ਦੋਵਾਂ ਦਿਨ ਕਾਟ ਹੋ ਜਾਣੀ। ਅੱਛਾ ਦੋ ਵੱਲੋਂ ਤੁਸੀਂ ਸਹੀ। ਇਹਦੇ ਵਿੱਚ ਕਾਟ ਹੋਣੀ ਠੀਕ। ਤੁਹਾਡੀ ਚਲੋ ਸਹੀ। ਨਾ ਇਹ ਜੁਪੇ ਆਵੇ ਹਾਂ ਹਾਂ ਭਿੱਖੀਆਂ ਪਿਆ ਲੈ ਜਾ। ਅੱਛਾ ਉੱਥੇ ਪਿਆ ਲੈਂਦੇ। ਡੰਗਰ ਜੁਪੇ ਹਨ ਉਹ ਆਪਣੇ ਦਾਣੇ ਪੀਣ ਲਾ ਜ਼ਿਮੀਂਦਾਰ ਅੱਛਾ ਪਿੰਡ ਵਾਲੇ ਡੰਗਰ ਚੋ ਕੇ ਪੀਣੇ। ਮੇਰੇ ਵੀ ਪੀ ਲੈਣੇ ਤੇਰੇ ਵੀ ਪੀ ਲੈਣੇ। ਹਾਂਜੀ ਹਾਂਜੀ। ਤੇ ਬਾਬਾ ਜੀ ਸ਼ਾਦੀ ਵਿਆਹ ਜਦੋਂ ਹੁੰਦੇ ਸਨ ਹਾਂ ਤੁਹਾਡੇ ਵੀ ਮੁਸਲਮਾਨਾਂ ਦੇ ਸਿੱਖਾਂ ਦੇ ਖੱਤਰੀਆਂ ਦੇ ਕੋਈ ਆਪਸ ਚ ਵਰਤੋਂ ਭਾਜੀ ਹੈ ਸੀ ਥੋੜੀ ਬਹੁਤੀ? ਉਮਰ ਤੋਂ ਭਾਜੀ ਮਿਸਾਲ ਤੌਰ ਕੇ ਸ਼ਾਦੀ ਤੇ ਬੁਲਾਉਂਦੇ ਹਨ ਖਾਣ ਪੀਣ ਤੇ ਜਾਂ ਉਂਝ ਨਿਉਂਦਰਾ ਵਗੈਰਾ ਹੋਇਆ ਸੀ ਐਵੇਂ ਦਾ? ਕੋਈ ਗੱਲ ਨਹੀਂ ਇਹ ਨਹੀਂ ਕੋਈ ਵੀ। ਸਰਦਾਰ ਹਰ ਚੀਜ਼ ਦਿੰਦਾ ਹੈ। ਹੂੰ ਚੌਲ ਦਿੰਦਾ ਹੈ। ਹੂੰ ਹਾਂਜੀ ਘਿਓ ਦਿੰਦਾ ਹੈ। 2-2 3-3 ਪੀਪੇ ਬਾਲਣ ਦੇਸੀ। ਦਿੰਦਾ ਸੀ। ਹਾਂ
ਬਾਲਣ ਦਿੰਦਾ ਸੀ। ਸਰਦਾਰ ਦੀ ਗੱਲ ਕਰਦੇ ਹਾਂਜੀ ਸਰਦਾਰ ਉਹਨੇ ਆਖਣਾ ਜਾਓ ਕਿ ਉੱਥੋਂ ਜੰਗਲਾਤ 'ਚ ਜਾਓ, ਉੱਥੋਂ ਜਾ ਕੇ ਬਾਲਣ ਵੱਢ ਲਿਓ ਜਿੰਨਾ ਚਾਹੀਦਾ ਤੁਹਾਨੂੰ। ਹਾਂਜੀ ਸਹੀ ਸਹੀ। ਇਹ ਮਾੜੇ ਘਰ ਜਿਹੜੇ ਵੀ ਹੈ ਸਭ ਕੋ ਕਮੀਆਂ ਕੁਮੀਆਂ ਦੇ ਮਾੜੇ ਘਰ ਜਿਹੜੇ ਵੀ ਉਹ ਸਾਰੇ ਉਹਨਾਂ ਦੇ ਬੱਚਿਆਂ ਦੀ ਸ਼ਾਦੀ ਹੁੰਦੀ ਮੇਰਾ ਦਿੰਦਾ ਸਾਰਾ ਚਾਚਾ ਕੁਝ ਵੱਡੀ ਆਹੋ ਦਿੰਦਾ ਸੀ ਇਹ ਕੰਮ ਇਹ ਕਰਦਾ ਸੀ ਹੱਥ ਪੱਲਾ ਮਾਰਦਾ ਸੀ ਹੈਂ? ਇਹ ਹਾਂ ਦਿੰਦਾ ਹਾਂ ਉਹ ਮਰ ਗਿਆ। ਉਹ ਫਿਰ ਕਿਵੇਂ ਕਿਵੇਂ ਨਿਕਲੇ ਭਾ ਤੂੰ ਗੱਲ ਕੋ ਸੁਣਾ ਕੋ ਦਾਦੀ ਕੋ ਸੁਣੀ ਤੂੰ ਇਸ ਨਾਲ ਤੇ ਬਾਬੇ ਯਾਰੇ ਕੋ ਬੋਲਿਆ ਨਹੀਂ ਜਾ ਰਿਹਾ ਨਹੀਂ 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 ਮੈਂ ਉਹ ਤਾਂ ਸੁਨਾਹੜੀਆਂ ਕਿਵੇਂ ਕਿਵੇਂ ਨਿਕਲੇ ਭਾ ਤੁਹਾਨੂੰ ਵੀ ਯਾਦ ਹੀ ਹੋਣਾ ਆਪਣੇ ਦਾਦਿਆਂ ਦੀ ਗੱਲ ਸੁਣੀ ਹੋਈ ਹਿੰਦੂ ਆ ਜੋ ਇੱਥੋਂ ਗਏ ਨੇ ਜੋ ਜਾੜਾ ਪਿਆ ਹੈ ਫਿਰ ਉਹ ਪਿੰਡੋਂ ਕਿਵੇਂ ਨਿਕਲੇ ਸਾਰਾ ਕੁਝ ਛੱਡ ਕੇ ਗਏ ਕਿਵੇਂ 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 ਕਿਸ ਟਾਈਮ ਨਿਕਲੇ ਕੋਈ ਗੱਲਾਂ ਬਾਤਾਂ? ਪਿੰਡੋਂ ਐਸੇ ਹੀ ਨਿਕਲੇ ਨੇ, ਹਾਂਜੀ ਕਈ ਦੇ ਵਿਚਾਰੇ ਇੱਥੇ ਮਾਦੇ ਮੁੱਦੇ ਰਹੇ ਨੇ, ਕਈ ਨਿਕਲੇ ਨੇ, ਕਈਆਂ ਨੂੰ ਗੱਡੀਆਂ ਲੈ ਗਈਆਂ ਨੇ। ਹੈ ਮੈਂ ਤੁਹਾਨੂੰ ਦੱਸਾਂ ਗੱਲ, ਸਰਦਾਰ ਜਿਹੜਾ ਸੀ ਨਾ ਉਹਨੂੰ ਪਹਿਲਾਂ ਪਤਾ ਲੱਗ ਗਿਆ ਸੀ। ਮੰਗਲ ਸਿੰਘ ਨੂੰ। ਜਿਹੜਾ ਕੋਠੀ ਵਾਲਾ ਸਰਦਾਰ ਸੀ ਨਾ ਹਵੇਲੀ ਵਾਲਾ, ਉਹਨੂੰ ਪਹਿਲਾਂ ਪਤਾ ਲੱਗ ਗਿਆ ਸੀ। ਉਹਨੇ ਟਰੱਕਾਂ ਨਾਲ ਸਮਾਨ ਜਿਹੜਾ ਸੀ ਨਾ ਘੱਲ ਦਿੱਤਾ ਸੀ। ਕੱਲ ਦਿੱਤਾ ਕੁਝ ਸਮਾਨ ਜਿਹੜਾ ਦਾ ਰਹਿ ਗਿਆ ਸੀ ਨਾ ਉਹ ਇੱਥੇ ਹੀ ਰਹਿ ਗਿਆ ਸੀ। ਉਹਨੂੰ ਫਿਰ ਆਰਡਰ ਨਹੀਂ ਸੀ ਕੱਢਣ ਦਾ ਸਮਾਨ, ਜਿਹੜਾ ਉਹਨੇ ਸੋਨੇ ਦੇ ਪਲੰਘਾਂ ਨੂੰ ਖੋਮਦੇ ਹਨ, ਚਾਂਦੀ ਦੇ, ਜੋ ਕੋਈ ਵਧੀਆ ਸਮਾਨ ਸਰਦਾਰ ਜਿਹੜਾ ਸੀ ਨਾ ਉਹਨੂੰ ਪਤਾ ਲੱਗ ਗਿਆ ਸੀ ਕਿ ਪਾਕਿਸਤਾਨ ਹਿੰਦੁਸਤਾਨ ਹਿਲਦਾ ਹੋ ਜਾਣਾ। ਉਹਨੇ ਟਰੱਕਾਂ ਨਾਲ ਬੜਾ ਜਿਹਾ ਸਮਾਨ ਆਪਣੇ ਪਾਸੇ ਲੈ ਗਿਆ ਸੀ। ਕੁਝ ਸਮਾਨ ਜਿਹੜਾ ਰਹਿ ਗਿਆ ਸੀ ਇੱਥੇ ਹੀ ਨਿਲਾਮ ਹੋਇਆ ਸੀ। ਅੱਛਾ ਅੱਛਾ। ਹਾਂਜੀ ਤੇ ਜਦੋਂ ਇੱਥੋਂ ਨਿਕਲੇ ਨੇ ਪਿੰਡੋਂ ਹਾਂਜੀ ਕੋਈ ਹੱਲਾ ਹੋਇਆ ਵੱਡ ਟੋਕ ਗੱਲ ਮੇਰੀ ਸੁਣੋ ਇੱਕ ਮਿੰਟ। ਜਦੋਂ ਪਹਿਲਾਂ ਨਿਕਲੇ ਨੇ ਲੋਕੀ ਜਥਿਆਂ ਦੇ ਜਿੱਥੇ ਗਏ ਨੇ, ਜਦੋਂ ਉਧਰੋਂ ਮੁਸਲਮਾਨ ਆਏ ਨੇ ਨਾ, ਉਹਨਾਂ ਮੁਸਲਮਾਨਾਂ ਦੀਆਂ ਬੀਵੀਆਂ ਦੀਆਂ ਹਿੱਕਾਂ ਵੱਢਣੀਆਂ ਸ਼ੁਰੂ ਕੀਤੀਆਂ ਨੇ। ਫਿਰ ਉਹਨਾਂ ਆਖਿਆ ਉਧਰੋਂ ਕਿ ਇੱਧਰ ਤੇ ਬੜੀ ਕਿਤਲਾਮ ਵੀ ਹੁੰਦੀ ਹੈ, ਇੱਧਰ ਸਾਡੇ ਇਲਾਕੇ ਦੇ ਵਿੱਚ ਫਿਰ ਮੇਰੀ ਦਾਦੀ ਸੀ ਕਿ ਨਹਿਰਾਂ ਹੀ ਵਿਗਾੜੀਆਂ ਮੁਸਲਮਾਨਾਂ ਨੇ। ਮਤਲਬ ਕਿ ਜਿਵੇਂ ਹੁਣ ਇਹ ਬੰਦਾ ਚਾਚਾ ਸਾਡਾ, ਇਹਦਾ ਪਿਓ ਸੀ, ਇਹਨੇ ਕਿਤਲਾਮ ਹੀ ਕੀਤੀ ਹੈ। ਇਹ ਵੇ ਜਾਂ ਮੈਂ ਉਹਨਾਂ ਫਿਰ ਘੱਟ ਨਹੀਂ ਗੁਜ਼ਾਰੀ। ਉਹਨਾਂ ਫਿਰ ਉਹ ਲਈਆਂ ਨੇ ਨਾ ਬਰਛੀਆਂ, ਉਹਨਾਂ ਦੇ ਨਾਲ ਫਿਰ ਹਿੰਦੂ ਸਿੱਖ ਮਾਰੇ ਨੇ। ਕਈ ਫਿਰ ਆਉਂਦੇ ਨੇ ਇੱਥੇ ਜਿਹੜੀ ਗਗੜਿਆਂ ਦੀ ਟੱਪੜੀ ਸੀ ਨਾ, ਉਹਦਾ ਜਿੱਥੇ ਸੁਭਾਨ ਸ਼ਾਹ ਦਾ ਕੋਠਾ ਬਣਿਆ, ਇੱਥੇ ਖੂਹ ਸੀ। ਖੂਹ ਦੇ ਵਿੱਚ ਆਉਂਦੇ ਨੇ ਕਿ ਫਿਰ ਇੰਨੇ ਕੁ ਲੋਕੀ ਆਪਣੇ ਆਪ ਬੱਚੇ ਲੈ ਕੇ ਵਿੱਚ ਆਪਣੇ ਆਪ ਹੀ ਮਰਦੇ ਗਏ ਨੇ। ਖੂਹਾਂ ਦੇ ਖੂਹ ਪੂਰ ਕੀਤੇ ਹਨ। ਹਾਂ ਜੀ, ਕਿ ਉਧਰ ਜ਼ਾਤੀ ਪਹਿਲਾਂ ਹੋਈ ਸੀ। ਮੁਸਲਮਾਨ ਜਿਹੜੇ ਉਧਰੋਂ ਆਉਂਦੇ ਹਨ ਇੱਧਰ ਆਣ ਕੇ ਕਲਪਦੇ ਹਨ ਵੀ ਸਾਨੂੰ ਮਾਰਤਾ ਉਹਨਾਂ ਉਧਰੋਂ ਉਧਰੋਂ ਮਤਲਬ ਕਿ ਆਰਡਰ ਹੋ ਗਿਆ ਸੀ ਫੌਜ ਨੂੰ। ਫੌਜ ਨੇ ਆਣ ਕੇ ਦੱਸਿਆ ਕਿ ਇਹ ਕੰਮ ਉੱਥੇ ਮੁਸਲਮਾਨਾਂ ਦੀਆਂ ਬੀਬੀਆਂ ਦੀ ਮੁਸਲਮਾਨ ਬੀਬੀਆਂ ਦੀਆਂ ਹਿੱਕਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਹਾਂ ਜੀ, ਫਿਰ ਇੱਧਰ ਮੁਸਲਮਾਨਾਂ ਨੇ ਪਠਵਾਏ ਲਾ ਦਿੱਤੇ ਨੇ। ਫਿਰ ਜਿੰਨੇ ਕੋ ਮਾਰੇ ਗਏ ਨੇ ਮਾਰੇ ਨੇ। ਫਿਰ ਉਹਨਾਂ ਫਿਰ ਅਮਨ ਚੈਨ ਹੋਇਆ। ਫਿਰ ਉਹਨਾਂ ਨੇ ਅਮਨ ਚੈਨ ਦੇ ਨਾਲ ਇੱਥੋਂ ਲੋਕੀ ਟਰੱਕਾਂ ਨਾਲ ਗਏ ਨੇ ਤੇ ਉਧਰੋਂ ਵੀ ਫਿਰ ਆਏ ਨੇ। ਇਹ ਹਿਸਾਬ ਬਣਿਆ। ਸ਼ਰਾਰਤ ਪਹਿਲਾਂ ਉਧਰ ਦੇ ਲੋਕਾਂ ਨੇ ਕੀਤੀ, ਹਾਂ ਮੁਸਲਮਾਨਾਂ ਦੇ ਨਾਲ ਜ਼ਿਆਦਤੀ ਕੀਤੀ ਹੈ। ਇੱਧਰ ਫਿਰ ਇਹਨਾਂ ਨੇ ਫੌਜ ਨੇ ਆਖਿਆ ਕਿ ਉਧਰ ਤੇ ਬੜੀ ਇਹ ਕੰਮ ਪਿਆ ਹੁੰਦਾ। ਤੇ ਜਿਹੜੇ ਹਿੰਦੂ ਇੱਥੇ ਰਹਿ ਜਾਂਦੇ ਹਨ ਮੁਸਲਮਾਨ ਹੋ ਗਏ, ਉਹਨਾਂ ਨੂੰ ਕਿਸੇ ਕੱਖ ਨਹੀਂ। ਉਹਨਾਂ ਨੂੰ ਕਿਸੇ ਕੱਖ ਨਹੀਂ ਇੱਥੇ ਹੈ ਨੇ। ਅੱਛਾ ਮੁਸਲਮਾਨ ਹੋਏ ਨੇ ਕੋ ਘਰ? ਹਾਂਜੀ ਹੋਏ ਨੇ। ਇੱਥੇ ਮਦਰਿਆਂ ਵਾਲਾ 3 ਭਰਾ ਸਨ। ਅੱਛਾ। ਇੱਕ ਮੁਹੰਮਦਲੀ, ਇੱਕ ਨਜ਼ੀਰ ਤੇ ਇੱਕ ਦਾ ਨਾਂ ਪਤਾ ਨਹੀਂ, ਕੋਈ ਮੈਨੂੰ ਨਹੀਂ ਪਤਾ। 3 ਭਰਾ ਸਨ। ਮੈਂ ਹੁਣ ਉਹਦੀ ਕਰੋ ਉਹ ਮੁਹੰਮਦਲੀ ਜਿਹੜਾ ਸੀ ਨਾ, ਉਹਦੇ ਜਿੱਡੇ ਮੇਰੇ 2 ਹੱਥ ਨੇ ਨਾ, ਉਹਦਾ 1 ਹੱਥ ਸੀ। ਉਹ ਐਡਾ ਜਵਾਨ ਸੀ। ਦੜੋਪਾ ਫੜਦਾ ਹੁੰਦਾ ਸੀ ਨਾ ਤੇ ਬੜਾ ਘੁਮਿਆਰ ਖਿੱਚ ਕਰੇਗਾ ਕਿ 10 ਦਾਣੇ ਵਧਣਗੇ ਦੜੋਪੇ ਨਾਲ ਮਿਲਣ ਦੇ। ਉਹਦਾ ਕੰਮ ਸੀ 10 ਮਣਾਂ ਪਿੱਛੇ 11 ਮਣ ਕਣਕ ਮੈਂ ਆਪਣੇ ਹੱਥਾਂ ਕੋਲ ਮਿਲ ਕੇ ਲਿਆਂਦੀ ਉਹਦੇ ਕੋਲ। ਐਡਾ ਤੇ ਜਵਾਨ ਸੀ ਉਹ, ਐਡਾ ਇਸ ਤਰ੍ਹਾਂ। ਵਾਹ ਵਾਹ। ਹਾਂਜੀ ਤੇ ਅੱਛਾ ਨਹੀਂ ਇੱਕ ਭਰਾ ਮਦਰਾ ਸੀ, 2 ਇਸ ਤਰ੍ਹਾਂ ਦੇ ਸਿੱਖ ਹਨ ਜਵਾਨ ਉਹ ਕਿ ਕਿਸੇ ਥਾਂ ਲੱਗੇ ਆ। ਇੱਕ ਸਲਾਮਾਂ ਦਾ ਨਹੀਂ ਮੁਸਤਾਕ ਉਹ ਮੁਸ਼ਤਾਕ ਵੀ ਆ। ਸਲਾਮ ਹਾਂਜੀ ਸਰਦਾਵਾ ਤੇ ਉਹ ਕੋਈ ਰਹਿ ਗਿਆ ਨਹੀਂ। ਤੇ ਆ ਸੁਬਾ ਐਲਾਨ ਹੋਇਆ ਕਿ ਦਲਾਵਰ ਉਹ ਜਿਹੜੇ ਨੇ ਉਹਨਾਂ ਚੋਂ ਇੱਕ ਸਿੱਖਾ ਜੋ ਉੱਥੇ ਹੁਣ ਤੇ ਮੁਸਲਮਾਨ ਹੋ ਗਏ ਨੇ, ਉੱਥੇ ਮਰਿਆ ਮਦਨੇ ਵਾਲੇ ਐਲਾਨ ਹੋਇਆ ਸੀ। ਮੈਂ ਹਵੇਲੀ ਦੇ ਵਿੱਚ ਸੁਣਦਾ ਪਿਆ ਕਿ ਦਲਾਵਰ ਜਿਹੜਾ ਉਹ ਸੇਠਾਂ ਦੀ ਦੁਕਾਨ ਨਹੀਂ ਪਗਲੇ, ਤੈਨੂੰ ਤਾਂ ਪਤਾ ਨਹੀਂ ਸੌਦਾ ਸੁਦਾ ਲਿਆਉਣਾ। ਸੇਠ ਦਲਾਵਰ ਨਹੀਂ ਚਲਾ, ਉਹਨਾਂ ਦੇ ਵਿੱਚੋਂ ਕੋਈ ਫੌਜ ਹੋਇਆ ਅੱਜ ਐਲਾਨ ਪਿਆ ਹੁੰਦਾ। ਹਾਂ ਚਲੋ ਜੀ, ਸਾਨੂੰ ਇਜਾਜ਼ਤ ਦਿਓ, ਹੁਣ ਅਸੀਂ ਚੱਲੀਏ। ਇਹ ਜਿਹੜੇ ਹਿੰਦੂ ਮੁਸਲਮਾਨ ਉਹਨਾਂ ਚ ਕੋਈ ਜ਼ਿੰਦਾ ਕੋ ਨਹੀਂ, ਬਹੁਤ ਹੋ ਗਏ ਨੇ ਸਾਰੇ। ਨਹੀਂ ਇਹ ਦੋਵੇਂ ਦੀ ਲਾਗ ਬੜੀ ਗਈ ਐ। ਇਹ ਸੁਹਾਵਾ ਪਿੰਡ ਦੇ ਬਾਬਿਆਂ ਦੀ ਗੱਲ ਕਰਨਾ ਜਿਹੜੇ ਹੋਏ ਸਨ ਹੈ ਨੇ। ਇੱਥੇ ਬਾਬੇ ਕੋ ਨਹੀਂ, ਇੱਥੇ ਅੱਗੋਂ ਮੁੰਡੇ ਨੇ 3 ਭਰਾ ਸਨ। ਅੱਜ ਤੋਂ ਕਦੀ ਤੁਸੀਂ ਥੋੜਾ ਚਿਰ ਪਹਿਲਾਂ ਕਿ ਤੁਹਾਡੀ ਮੁਲਾਕਾਤ ਮੈਂ ਤੁਹਾਨੂੰ ਉਹ ਸਿੱਖ ਦੇ ਕੋਲ ਲੈ ਜਾਣਾ ਸੀ ਜਦੋਂ ਹਿੰਦੁਸਤਾਨ ਪਾਕਿਸਤਾਨ, ਉਦੋਂ ਇਸ ਮੁੰਡੇ ਵਾਂਗੂ ਸੀ। ਇਹਨੇ ਤੇ ਚਲੋ ਹੁਣ ਚਿੱਟੇ ਹੋ ਗਏ ਨੇ, ਜਵਾਨ ਸੀ। ਤੇ ਉਦੋਂ ਮੇਰੇ ਅੱਬੇ ਦੀ ਦਾਦੇ ਦੀ ਉੱਥੇ ਮਦਰਿਆਂ ਨੂੰ ਮੁੰਜੀ ਲੈਣ ਜਾਂਦੇ ਹੁੰਦੇ ਹਨ। ਤੇ ਉਹ ਆਉਂਦੇ ਹਨ ਮੇਨ ਕੇ ਇਹਨਾਂ ਦੇ ਦਾਣੇ ਇਸ ਤਰ੍ਹਾਂ ਦੇ ਆਈ। ਉਹਨਾਂ ਦਾ ਪਿਓ ਆਉਂਦਾ ਹੁੰਦਾ ਸੀ, ਆਉਂਦਾ ਸੀ ਮੇਨ ਕੇ ਇਸ ਤਰ੍ਹਾਂ ਦੇ ਦਾਣੇ ਆਈ, ਇਹਨਾਂ ਦੇ ਘਟਣੇ ਨਹੀਂ ਚਾਹੀਦੇ।
ਮੈਂ ਆਪ ਹੀ ਖੁਦ ਗਿਆ ਉਹਦੇ ਕੋਲ ਇੱਕ ਵਾਰੀ। ਮੈਂ ਕਿਹਾ ਚਾਚਾ ਮੁਹੰਮਦ ਲਈ ਕਣਕ ਚਾਹੀਦੀ 20 ਮਣ। ਉਹਨੇ ਆਖਿਆ ਪੁੱਤਰਾ 20 ਮਣ ਕੋ ਨਹੀਂ ਹੂੰ, ਤੇ ਇੱਕ ਬੀਬੀ ਮੈਨੂੰ 10 ਮਣ ਆਖਿਆ ਤੇ ਆ ਜਾ ਤੈਨੂੰ ਮੈਂ ਮਿਲ ਦੇਣਾ। ਯਕੀਨ ਕਰਿਓ ਜੇ ਮੈਨੂੰ ਇਹ ਦਰੋਪ ਹੈ ਨਾ 4 ਕਿਲੋ ਦਾ ਪੂਰਾ ਦਰੋਪ ਹੈ, ਵੱਧ ਨਹੀਂ ਹੈ, ਪੂਰਾ 4 ਕਿਲੋ ਦਾ ਵੱਧਾ। ਉਹਨੇ ਹੱਥਾਂ ਨਾਲ ਮਿਲ ਕੇ ਦਿੱਤੀ ਤੇ 10 ਮਣਾਂ ਦੀ 11 ਮਣ ਹੋ ਗਈ ਮੇਰੇ ਕੋਲ। ਸਿੱਖ ਨੇ ਮਿਲ ਕੇ ਦਿੱਤੀ ਹੈ, ਉਹ ਜੋ ਮੁਸਲਮਾਨ ਹੋ ਗਿਆ ਸੀ। ਅੱਛਾ, ਸਿੱਖੋ ਮੁਸਲਮਾਨ ਹੋਇਆ, ਸਿੱਖੋਂ ਮੁਸਲਮਾਨ ਹੋ ਗਿਆ, ਉਹ ਵੀ ਫੌਤ ਹੋ ਗਿਆ। ਉਹ ਫੌਤ ਹੋ ਗਏ ਨੇ, ਉਹ ਤ੍ਰੈਵੇ ਭਰਾ ਹੀ ਫੌਤ ਹੋ ਗਏ ਨੇ। 3 ਭਰਾ ਸਨ, ਉਹ ਇੱਥੇ ਹੀ ਰਹਿ ਗਿਆ ਸਿੱਖ ਸਨ। ਉਹ ਪਿੰਡ ਸਾਰੇ ਮਦਰੇ ਵਾਲੇ ਦਾ ਧੜਸ ਉਹਨਾਂ ਦੇ ਕੋਲ ਹੁੰਦਾ ਸੀ। ਹਿੰਦੂਆਂ ਦਾ ਹਿੰਦੁਸਤਾਨ ਦੇ ਟਾਈਮ ਉਹ ਸਾਰੇ ਦਾਣੇ ਮਿਲਦੇ ਹੁੰਦੇ ਹਨ ਲੋਕਾਂ ਦੇ, ਜ਼ਿਮੀਂਦਾਰਾਂ ਦੇ। ਹਾਂ, ਉਹਦਾ ਜਟਕਾ ਪਿੰਡ ਜੱਟ ਉੱਥੋਂ ਦੀ। ਹਾਂ, ਤੁਸੀਂ ਕਿਸੇ ਮਦਰੇ ਵਾਲੇ ਟੁਰ ਜਾਓ, ਮੀਆਂ ਵਾਲੀ ਟੁਰ ਜਾਓ, ਭਿੱਖੀ ਟੁਰ ਜਾਓ, ਤੁਸੀਂ 80-90 ਸਾਲ ਦਾ ਬੰਦਾ ਦੇ ਦਿਓ, ਤੁਹਾਨੂੰ ਸਾਰੀ ਰਿਕਾਰਡਨ ਸੁਣਾ ਦੇ ਕਰੇਗਾ। ਹਾਂ, ਇਹ ਤੁਹਾਨੂੰ ਮੈਂ ਸਬਕ ਦੇਣਾ ਕਿ ਤੁਸੀਂ ਮਦਰੇ ਵਾਲੇ ਟੁਰ ਜਾਓ, ਤੁਸੀਂ ਭਿੱਖੀ ਟੁਰ ਜਾਓ, ਤੁਸੀਂ ਮੀਆਂ ਬੰਦਾ ਲੱਭੋ ਤੁਸੀਂ ਜਿਹੜਾ 90-95 ਸਾਲ ਦਾ ਉਮਰ ਹੋਵੇ, ਉਹ ਤੁਹਾਨੂੰ ਸਾਰੀ ਰਿਕਾਰਡਿੰਗ ਸੁਣਾਏਗਾ। ਯਾਰ ਜੇ 90-95 ਸਾਲ ਦਾ ਲੱਭ ਵੀ ਜਾਏ ਤਾਂ ਹਵਾਸ ਸਾਡਾ ਚਾਚਾ ਗਿਆ ਹਵਾਸ ਕੋਲ। ਮੈਂ ਜਿਹੜੀਆਂ ਗੱਲਾਂ ਸੁਣਾਉਣਾ ਨਾ ਤੁਹਾਨੂੰ ਮੇਰੀ ਦਾਦੀ ਦੀਆਂ ਸੁਣੀਆਂ, ਮੈਂ ਤੁਹਾਨੂੰ ਬਹੁਤੀਆਂ ਸੁਣਾਈਆਂ। ਆ ਜਿਹੜਾ ਹੁਣ ਬੰਦਾ ਦੱਸ ਦਿਓ ਪਿਆ, ਇਹਨਾਂ ਇਹਨੂੰ ਕੋਈ ਗੱਲ ਹੀ ਨਹੀਂ ਆਈ ਨਾ। ਉਹ ਜਿਹੜਾ ਤੁਸੀਂ ਛੱਡ ਕੇ ਆਏ ਹੋ ਉਹਦੇ ਕੋਲ ਗੱਲ ਹੀ ਨਹੀਂ ਹੁੰਦੀ। ਹਾਂ ਜੀ, ਤੇ ਕੀ ਕਰਨਾ ਜੀ? ਤੁਹਾਨੂੰ ਮੈਂ ਦੱਸੀ ਨਹੀਂ ਗੱਲ ਕਿ ਮੇਰੀ ਦਾਦੀ ਆਂਦੀ ਹੁੰਦੀ ਜ਼ੇਨ ਨੇ ਨਾ ਤਵਾ ਨੂੰ ਕੁਝ। ਹਾਂ, ਮੇਰੀ ਦਾਦੀ ਆਂਦੀ ਹੁੰਦੀ ਇੱਕ ਬਾਬਾ ਸੀ ਤੇ ਵਡੇਰਾ ਹੀ ਸੀ, ਤੇ ਸਵੇਰੇ ਉੱਠ ਕੇ ਉਹਨੇ ਬਹਿ ਜਾਣਾ ਕਰਨਾ ਤੇ ਲੋਕਾਂ ਆਖਣਾ ਇਹ ਖੁਰਿਆਂਦਾ ਕੀ ਹੈ। ਉਹਨੇ ਇਹ ਪੜ੍ਹਨਾ ਕਰਨਾ, ਟੁਰ ਜਾਣਗੀਆਂ ਮੱਲਾਂ ਦੀਆਂ ਰਾਣੀਆਂ ਇੱਥੇ ਆਉਣਗੀਆਂ ਗੰਦੀਆਂ ਤੇ ਕਹਾਣੀਆਂ। ਉਹਨੂੰ ਕੋਈ ਸ਼ਾਇਦ ਲੱਭੀ ਸੀ ਤੇ ਉਹਨੇ ਆਖਿਆ। ਅੱਛਾ, ਫਿਰ ਤੁਹਾਡੇ ਪਿੰਡ ਤੇ ਜਦੋਂ ਇੱਥੇ ਚਲ ਗਏ ਨੇ ਕੀ ਦੱਸਦੇ? ਹਾਂ, ਆਏ ਨੇ ਆਪਣਾ ਪਿੰਡ ਵੇਖਣ ਖੱਤਰੀ ਕੋ ਆਇਆ ਵਾਪਸ? ਹਾਂ, ਆਏ ਹਨ ਬੰਦੇ, ਆਏ ਸਨ, ਵੇਖੇ ਨੇ। ਆਏ ਉਹ ਸਨ ਜਿਹੜੇ ਛਿੰਬੇ ਰੰਗ, ਜਿਹੜੇ ਦਰੀਆਂ ਉਹ ਜਿਹੜੀਆਂ ਅਰਜਾਈਆਂ ਤਲਾਈਆਂ ਛਾਪਾ ਲਾਉਂਦੇ ਹਨ, ਬਣਾਉਂਦੇ ਸਨ। ਉਹ ਸਿੱਧੇ ਉਸੇ ਘਰ ਹੀ ਆਏ ਹਨ, ਗੱਦੂ ਦੇ ਘਰ, ਢੀਂਡੇ ਘਰ। ਬੰਦਾ ਜਿਹੜਾ ਹੈ ਨਾ ਸਰਦਾਰ ਦਾ ਪਤਾ ਨਹੀਂ ਪੁੱਤਰ ਸੀ ਕਿ ਪੁੱਤਰੀਆ ਸੀ, ਉਹਨੇ ਘਰ ਆਪਣੇ ਲਿਫਾਫੇ ਮਾਰੀ ਸੀ। ਸਾਡੇ ਇੰਨੇ ਪਿੰਡ ਹੈ, ਇੰਨੇ ਇਹ ਉਹ ਹਾਂ, ਆਪਣੀ ਬੀਵੀ ਦੇ ਅੱਗੇ। ਬੀਵੀ ਦੇ ਅੱਗੇ ਉਹ ਬੀਵੀ ਜਿਹੜੀ ਇਹਨੂੰ ਆਂਦੀ ਹੈ ਮੈਨੂੰ ਉੱਥੇ ਲੈ ਕੇ ਚੱਲ। ਲੈ ਕੇ ਜਾਣਾ। ਉਹ ਫਿਰ ਉਹਨੂੰ ਲੈ ਕੇ ਆਇਆ ਇੱਥੇ। ਹਾਂ ਜੀ, ਉਹਨੇ ਅੱਡੇ ਦੇ ਉੱਤੇ ਉਤਰ ਕੇ ਇੱਕ ਤੁਹਾਡੇ ਤਾਏ ਦਾ ਨਾਮ ਲਿਆ, ਨਜ਼ੀਰ ਦਾ। ਨਜ਼ੀਰ ਦਾ ਤੁਹਾਨੂੰ ਦੱਸੀ ਨਹੀਂ ਗੱਲ ਕਿ ਮੇਰਾ ਦਾਦਾ ਸੀ, ਨਜ਼ੀਰ ਦਾ ਉਹ ਨਾਮ ਠੇਕੇਦਾਰ ਲਿਆ, ਸੀ ਇੱਕ ਉਹਨਾਂ ਦਾ। ਬੂਟੇ ਦਾ ਨਾਮ ਲਿਆ, ਇੱਕ ਹੋਰ ਸੀ, ਤਿੰਨਾਂ ਚੌਂ ਦੇ ਉਹਨੇ ਨਾਮ ਲਿਆ। ਨਾ ਲੈ ਫਿਰ ਉਹ ਜਨਾਬ ਇੱਥੇ ਆਏ ਨੇ, ਉਹਨਾਂ ਨੇ ਉਹ ਮੌਲਵੀ ਅਬਦਸ ਸਾਹਿਬ ਨੂੰ ਮਿਲੇ ਨੇ। ਮੌਲਵੀ ਅਬਦਸ ਸਾਹਿਬ ਦੇ ਗੱਲ ਲਾ ਕੇ ਤੇ ਰੋਇਆ ਉਹ। ਉਹ ਫਿਰ ਉਹਨੂੰ ਵੇਲੀ ਦਾ ਸਾਰਾ ਹਾਲ ਵਿਖਾਇਆ। ਉਦੋਂ ਵੇਲੀ ਬਿਲਕੁਲ ਸਹੀ, ਹੁਣ ਫਿਰ ਨਿਸ਼ਾਨ ਕੋ ਨਹੀਂ ਰਿਹਾ ਵੇਲੀ ਉਹਨੇ ਦਾ। ਫਿਰ ਆਪਣੀ ਬੀਵੀ ਨੂੰ ਦੱਸਿਆ ਸੀ ਕਿ ਇਹ ਸਾਡਾ ਘਰ। ਹਾਂਜੀ, ਫਿਰ ਮੰਨ ਗਈ ਸੀ। ਫਿਰ ਉਹ ਮੰਨ ਗਈ। ਫਿਰ ਆਖਣੇ ਤੁਹਾਡਾ ਦਿਮਾਗ ਖਰਾਬ, ਤੇ ਛੱਡ ਕੇ ਗਿਆ ਕਿਉਂ ਹੋ? ਹਾਂ, ਏਡਾ ਪਿਆਰਾ ਘਰ ਉਸ ਏਡਾ ਪਿਆ ਹਵੇਲੀਆਂ। ਅੱਛਾ, ਹਾਂਜੀ, ਤੁਸੀਂ ਛੱਡ ਕੇ ਗਿਆ ਮੇਰੀ ਕਿਉਂ? ਦਾਦੀ ਪਤਾ ਕੀ ਕਹਿੰਦੀ ਸੀ, ਅਗਰ ਕੋਈ ਸਾਲ ਡੇਢ ਨਾ ਹਿੰਦੁਸਤਾਨ ਪਾਕਿਸਤਾਨ ਹੁੰਦਾ, ਉਹਨੇ ਇੱਧਰ ਦੀ ਜਿਹੜੀ ਕੋਠੀ ਬਣ ਗਈ, ਇੱਧਰ ਉਹਨੇ ਸ਼ੀਸ਼ ਮਹਲ ਬਣਾਉਣਾ ਸੀ ਸਰਦਾਰ ਨੇ, ਉਹਦਾ ਉੱਥੇ ਹੀ ਰਹਿ ਗਿਆ। ਨਹੀਂ, ਉਹ ਬੜੇ ਅੱਛੇ ਉਹ ਬੰਦੇ, 12 ਪਿੰਡਾਂ ਦਾ ਮਾਲਕ ਸੀ, ਸਰਦਾਰ ਸੀ, ਜੋ ਕਰੇ ਉਹ ਕਰ ਹਿੰਦੂ ਸਕਦਾ। ਸਨ, ਬਹੁਤ ਅੱਛੇ ਬੰਦੇ ਹਨ। ਹਾਂ ਜੀ, ਇਹ ਸਾਰੇ ਮੁਸਲਮਾਨ ਵੀ ਇਮਾਨਦਾਰ ਨਾਲੇ ਨੇ ਉਹਨੂੰ- ਲੱਭਦੇ। ਅੱਛਾ ਜੀ। ਹਾਂ, ਨਾਲੇ- ਜਿਹੜੇ ਅੱਛੇ ਉਹ ਹੋਣ। ਨਾਲੇ ਉਹਨੂੰ ਆਰਡਰ ਸੀ ਕਿ ਪਿੰਡ ਦੇ ਵਿੱਚ ਕੋਈ ਕਿਸਮ ਦੀ ਲੜਾਈ ਝਗੜਾ 6 ਮਹੀਨੇ ਬੰਨਣ ਦਾ ਆਰਡਰ ਸੀ ਸਰਦਾਰ ਨੂੰ। ਹਾਂ ਜੀ, ਇਨਸਾਫ ਪਸੰਦ ਬੰਦਾ ਸੀ। ਇਨਸਾਫਦਾਰ ਬੰਦਾ। ਇਹ ਨਹੀਂ ਆਇਆ ਮੁਸਲਮਾਨ ਨੇ ਇਹਨਾਂ ਨਾਲ ਜਾਤੀ ਕਰਨੀ ਨਾ ਹੈ ਨਾ ਨਾ। ਨਾ, ਹਿੰਦੂ ਮੁਸਲਮਾਨ ਇੱਕ। ਯਾ ਮੈਂ ਤੁਹਾਨੂੰ ਮਾੜੀ ਦੀ ਗੱਲ ਨਹੀਂ ਸੁਣਾਈ। ਹਾਂਜੀ। ਉਸ ਦਾ ਸੈਂਖ ਵਜਾਂਦਾ ਸੀ, ਹੂੰ। ਉਹ ਵੀ ਹਿੰਦੂ, ਅੱਛਾ, ਇੱਥੋਂ ਦਾ ਸੀ ਉਹ ਪਿੰਡ? ਇਥੋਂ ਦਾ ਹੀ। ਹਾਂ ਜੀ, ਉਹਨੇ ਨਾ ਰੋਕਿਆ, ਹੂੰ। ਉਹ ਨਾ ਬਾਜ ਆਇਆ। ਦੂਜੇ ਦਿਨ ਉਹਨੂੰ 2 ਲਫੇੜੇ ਕੱਢ ਮਾਰੇ। ਹਾਂ ਜੀ, ਉਹ ਜ ਹਵੇਲੀ 'ਚ ਚਲਾ ਗਿਆ ਚਲਾ ਗਿਆ। ਸਰਦਾਰ ਕੋਲ। ਮੈਨੂੰ ਮੁਸਲਿਆਂ ਨੇ ਮਾਰਿਆ, ਕਾਇਦ ਮਾਰਿਆ। ਇਹ ਮੈਂ ਆਪਣਾ ਸੈਂਖ ਵਜਾਉਂਦਾ ਹਾਂ। ਮੁਸਲਮਾਨ ਜਿਹੜੇ ਹਨ ਇਹ ਸੁਣਦੇ ਹਨ ਤੇ ਆਪ ਹੀ ਤੁਰ ਜਾਂਦੇ ਹਨ, ਨਹੀਂ ਤੇ ਚਲੋ ਕਿਸੇ ਦੇ ਸੁਣਾ ਤੇ ਤੁਰ ਗਿਆ। ਹਾਂ ਬਈ, ਇਹ ਕੀ ਹੋਇਆ? ਇਹ ਜਨਾਬ ਆ ਗੱਲ, ਜਦੋਂ ਸਾਡਾ ਨਮਾਜ਼ ਦਾ ਟਾਈਮ ਹੁੰਦਾ, ਸਾਡੀ ਮਸਜਿਦ ਦੇ ਕੋਲੋਂ ਦੀ ਲੰਘ ਕੇ ਸ਼ੋਰ ਪਾਉਂਦੇ ਨੇ, ਹਾਂ ਜੀ, ਉਹ ਸੈਂਖ ਵਜਾਉਂਦਾ। ਵਜਾਂਦਾ। ਕੀ ਉਹ ਸ਼ਹਿਰ ਸੀ ਕੋਈ? ਉਹ ਮੈਂ ਇਸ਼ਾਰੇ ਨਹੀਂ ਕਰਨ ਦਾ ਸੀ ਨਾ, ਕੋਈ ਆਵਾਜ਼ਾਂ ਸ਼ਾਇਦ ਸੀ ਕਰਦਾ ਸੀ। ਜੀ ਆਵਾਜ਼ਾਂ। ਹਾਂ, ਤੇ ਇਹਨੂੰ ਕਈ ਵਾਰੀ ਰੋਕਿਆ ਤੇ ਇਹਨੇ ਮੁੜਿਆ ਹੀ ਨਹੀਂ। ਉਹਨਾਂ ਨੂੰ ਆਖਿਆ ਕਿਹੜਾ ਇਹ ਸੈਂਖ ਹੈ ਜੀ? ਆ ਹੈ। ਅੱਛਾ, ਇਹ ਬਈ ਤੁਸੀਂ ਮਸਜਿਦ 'ਚ ਕੀ ਕਰ ਰਹੇ ਜੀ? ਇਹ ਅਜ਼ਾਨ ਦਾ ਟਾਈਮ ਸੀ, ਅਜ਼ਾਨ ਪੜ੍ਹਨੇ। ਇਹ ਅਜ਼ਾਨ ਪੜ੍ਹ ਕੇ ਸੁਣਾ। ਆਖਣ ਲੱਗਾ ਮੈਂ ਇਹ ਨਹੀਂ ਪੜ੍ਹਨੀ, ਜਦੋਂ ਮੇਰਾ ਟਾਈਮ ਹੋਏਗਾ ਮੈਂ ਉਦੋਂ ਪੜ੍ਹਾਂਗਾ।
ਟਾਈਮ ਦੇ ਪਹਿਲਾਂ ਮੈਂ ਅਜ਼ਾਨ ਨਹੀਂ ਪੜ੍ਹਨੀ। ਠੀਕ ਹੈ, ਉਹਨੂੰ ਆਂਦਾ ਤੂੰ ਸਾਈਂਖ ਵਜਾ, ਉਹ ਲਾ ਪਿਆ ਤੂੰ ਕਰਨ, ਉਹਨੇ ਮਾਰਿਆ ਤੇ ਫਿਰ ਹਰਾਮ ਜਿਹੜਾ ਤੇਰੇ ਤੇ ਸਾਈਂਖ ਦਾ ਟਾਈਮ ਹੀ ਕੋਈ ਨਹੀਂ, ਜਦੋਂ ਮਰਜ਼ੀ ਵਜਾ ਸਕਦੇ ਜਦੋਂ ਮਰਜ਼ੀ ਵਜਾ ਸਕਦਾ। ਤੇ ਵਾਕਈ ਤੂੰ ਇਹਨਾਂ ਨੂੰ ਆਵਾਜ਼ਾਰੀ ਦੇਣਾ, ਇਹਨਾਂ ਦੀ ਮਸਜਿਦ ਟਾਈਮ ਉਹ ਅੱਗੋਂ ਪਿੱਛੇ ਵਜਾ ਲਾ ਅੱਗੇ ਪਿੱਛੇ ਜਾ ਵਜਾ। ਬਿਲਕੁਲ ਦੇਖਿਆ ਨਾ, ਉਹਨੇ ਫਿਰ ਉਹਨੂੰ ਇਨਸਾਫ ਦੀ ਗੱਲ ਇਨਸਾਫ ਗੱਲ ਕੀਤੀ, ਉਹਨੇ ਇਹ ਨਹੀਂ ਸੋਚਿਆ ਵੀ ਇਹ ਹਿੰਦੂ ਹੈ ਜਾਂ ਮੁਸਲਮਾਨ ਹੈ ਨਾ। ਉਹਨੇ ਹੱਕ ਦੀ ਗੱਲ ਕੀਤੀ। ਹਾਂਜੀ ਹਾਂਜੀ ਫਿਰ ਰੱਬ ਤੇਰਾ ਭਲਾ ਕਰੇ, ਇੱਥੇ ਕਤਲ ਜਣੇ ਗਾਂ ਕਰਨੀ ਮਨਾ ਸੀ। ਅੱਛਾ ਮੁਸਲਮਾਨਾਂ ਨੇ ਝਟਕਾ ਮਨਾ ਕੀਤਾ ਸੀ, ਇੱਥੇ ਝਟਕਾ ਨਹੀਂ ਕਰਨਾ। ਹਾਂਜੀ ਤੇ ਉਹਨਾਂ ਦੇ ਹੱਕਾਂ ਤੇ ਇਹ ਹੀ ਵੀ ਇੱਥੇ ਗਾਂ ਵੀ ਨਹੀਂ ਕਰਨੀ। ਠੀਕ ਹੈ, ਇੱਥੇ ਕਾ ਕੇ ਖੂਬ ਬੱਗੂ ਵਾਲਾ ਖੂਬ ਮਸ਼ਹੂਰ ਨਹੀਂ, ਹਾਂਜੀ ਬੱਗੂ ਵਾਲਾ ਮਸ਼ਹੂਰ। ਉੱਥੇ ਜੰਜ ਬੈਠੀ ਹੈ, ਜੰਜ ਬੈਠੀ ਹੈ ਤੇ ਉੱਥੇ ਉਹਨਾਂ ਨੇ ਮੁਰਗਾ ਝਟਕੇ ਦਾ ਕਰਕੇ ਖਾਧਾ। ਅੱਛਾ ਇੱਥੋਂ ਦੇ ਮੁਸਲਮਾਨਾਂ ਨੂੰ ਪਤਾ ਲੱਗ ਗਿਆ ਵੀ ਇਹਨੇ ਝਟਕਾ ਕੀਤਾ। ਇੱਕ ਵਹਿੜੀ ਦੇ ਗਲ 'ਚ ਪਾਇਆ ਕੱਪੜਾ, ਅੱਛਾ ਚੌਂਕ ਦੇ ਵਿੱਚ ਲੈ ਗਿਆ ਨਵੇਲੀ ਦੇ ਬੂਹੇ ਅੱਗੇ। ਲੋਕੀ ਜਾ ਕੇ ਲਾਭੇ ਆਖਾਂ ਜੀ ਗਾਂ ਕਤਲ ਲੱਗੇ ਨੇ ਕਰਨ, ਮੁਸਲਮਾਨ ਗਾਂ ਕਤਲ ਲੱਗੇ ਨੇ ਕਰਨ। ਅੱਛਾ ਉਹ ਸਰਦਾਰਾਂ ਨੇ ਕੋਠੀ ਤੇ ਚੜ੍ਹ ਕੇ ਵੇਖਿਆ, ਉਹਨੇ ਨਹੀਂ ਗੱਲਬਾਤ ਕੀਤੀ। ਉਹ ਕਿਸੇ ਬੰਦੇ ਦਾ ਧਿਆਨ ਪਾ ਆਇਆ, ਸਰਦਾਰ ਕੋਠੀ ਤੇ ਖਲੋਤਾ ਹੈ ਤੇ ਗਾਂ ਉਹਨਾਂ ਥੱਲੇ ਢਾਲੀ ਸੀ। ਅੱਛਾ ਉਹ ਸਰਦਾਰ ਨੂੰ ਵੇਖ ਕੇ ਆਂਦੇ ਨੇ ਖਲੋਇਆ ਯਾਰ ਹੁਣ ਉਹਨਾਂ। ਉਹ ਫਿਰ ਸਰਦਾਰ ਆਖਣ ਲੱਗੇ ਹਾਂ ਕੀ ਗੱਲ ਹੈ, ਇਹੋ ਜਿਹੀ ਆਹ ਗੱਲ ਹੈ ਜੀ, ਇਹਨੇ ਝਟਕਾ ਕੀਤਾ ਤੇ ਅਸੀਂ ਹੁਣ ਗਾਂ ਇਹ ਠੀਕ ਹੈ ਤੁਸੀਂ ਕਰ ਸਕਦੇ ਹੋ। ਕਰ ਸਕਦੇ ਹੋ ਵੇਖ। ਇਹਨਾਂ ਨੇ ਜਾਤੀ ਕੀਤੀ ਹੈ, ਵਾਧਾ ਇਹਨਾਂ ਨੇ ਕੀਤਾ, ਜੇ ਇਹਨਾਂ ਝਟਕਾ ਕੀਤਾ ਤੁਹਾਨੂੰ ਕੋਈ ਰੋਕ ਨਹੀਂ ਸਕਦਾ, ਤੁਸੀਂ ਗਾਂ ਕਤਲ ਕਰ ਸਕਦੇ ਹੋ। ਹਾਂਜੀ ਫਿਰ ਇਹਨਾਂ ਨੇ ਫਿਰ ਵੀ ਆਖਿਆ ਨਹੀਂ ਜੀ ਤੁਹਾਡਾ ਹਿਆ ਹੈ, ਇਹ ਹਾਂ। ਤੁਹਾਡੇ ਦਾ ਹੀ ਛੱਡ ਦੇ। ਛੱਡ ਦੇਣੇ ਆ ਵੇਖ, ਨਾ ਕਿਤਨਾ ਹੀ ਕੀਤਾ ਗੱਲ ਨਹੀਂ ਕੀਤੀ ਨਾ। ਹਾਂਜੀ ਉਂਝ ਇੱਥੇ ਸਾਡੇ ਜੱਦੀ ਕਸਾਈ ਸਨ ਹਿੰਦੁਸਤਾਨ ਦੇ ਵੇਲੇ, ਮੈਂ ਕਿ ਗੋਸ਼ਤ ਹੁੰਦਾ ਸੀ, ਲੋਕੀ ਲਿਆਉਂਦੇ ਸਨ ਆ ਕਰਦੇ ਹਨ ਲੋਕੀ। ਮੈਂ ਕਿ ਛੋਟਾ ਜਾਨਵਰ ਜਿਹੜਾ ਨਾ ਉਹਨੇ ਕੋਈ ਨਹੀਂ ਮਨਾ ਕੀਤਾ ਉਹਨੂੰ, ਉਹਨੇ ਮੰਨਦੇ ਹਨ ਉਹਨਾਂ ਨੇ। ਛੋਟੇ ਜਾਨਵਰ ਨੂੰ ਉਹਨੇ ਕੋਈ ਨਹੀਂ ਮਨਾ ਕੀਤਾ। ਭੇਡ ਬੱਕਰੀ ਦੇਲਾ ਛਤਰਾ ਕਰੋ ਤੁਸੀਂ। ਇੱਥੇ ਹਿੰਦੁਸਤਾਨ ਦੇ ਟਾਈਮ ਇੱਥੇ ਸਾਡੇ ਕਸਾਈ ਹਨ, ਹੁਣ ਤੇ ਤੁਰ ਗਿਆ ਨੇ ਰਿਆਜੇ ਕਸਾਈ ਵਾਲੀ, ਉਹ ਹਿੰਦੁਸਤਾਨ ਦੇ ਟਾਈਮ ਗੋਸ਼ਤ ਕਰਦੇ ਹੁੰਦੇ ਹਨ 12 ਮਹੀਨੇ 30 ਦਿਨ। ਹਾਂ ਚਲੋ ਨਾਂਗਾ ਪੈਂਦਾ 2 ਦਿਨ। ਆਹ ਸਾਰੀਆਂ ਗੱਲਾਂ ਸੁਣੀਆਂ ਹਨ ਹਾਂ ਤੇ ਉਂਝ ਇਹ ਆਂਦੇ ਹਨ ਆਹੇ ਸਾਡੇ ਤੇ ਹੁਣ ਮੁਸਲਮਾਨ ਜਨਾਂ ਨਹੀਂ ਪੈ ਗਈ ਹੈ ਕਹਿੰਦੇ ਕੀ ਆਖੇ ਮੈਂ ਤੈਨੂੰ ਪਿਆ ਖਾਣਾ ਨਾਂ ਦੇ ਹਾਂਜੀ ਬਿਲਕੁਲ ਨਾ ਦੇ ਨਾ ਮੁਸਲਮਾਨ ਦੇ ਮੁਸਲਮਾਨ ਬਿਲਕੁਲ ਨਹੀਂ। ਉਹਨਾਂ ਦੀਆਂ ਗੱਲਾਂ ਸੁਣੀਆਂ ਨੇ ਹੈਰਾਨ ਹੋਈਦਾ। ਹਾਂ ਬਿਲਕੁਲ ਇੰਜੀ ਗੱਲ ਨਹੀਂ। ਐਡੇ ਇਮਾਨਦਾਰ ਦੇ ਐਡੇ ਚੰਗੇ ਹਨ। ਚਲੋ ਜੀ ਮੈਂ ਤੁਹਾਨੂੰ ਅੱਲਾਹ ਪਾਕ ਇਹਨਾਂ ਨੂੰ ਅਕਲ ਦੇਵੇ। ਚਲੋ ਠੀਕ ਹੈ ਬਜ਼ੁਰਗੋ, ਤੁਹਾਡੇ ਬੜੀ ਮਿਹਰਬਾਨੀ, ਤੁਸੀਂ ਜਿਹੜੀਆਂ ਤੁਹਾਨੂੰ ਗੱਲਾਂ ਯਾਦ ਸਨ ਸਾਰੇ ਤੁਸੀਂ। ਨਾਜ਼ਰੀਨ ਮਜ਼ੀਦ 1947 ਦੇ ਵੰਡ ਵੇਲੇ ਦੀਆਂ ਪਾਰਟੀਸ਼ਨ ਸਟੋਰੀਆਂ ਜਿਵੇਂ ਸੁਣਨ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਅਗਰ ਤੁਸੀਂ ਵੀ ਆਪਣੇ ਵੱਡਿਆਂ ਦਾ ਪਿੰਡ ਵੇਖਣਾ ਚਾਹੁੰਦੇ ਹੋ, ਲਹਿੰਦੇ ਪੰਜਾਬ ਵਾਲਾ ਜਿਸ ਤੁਹਾਡੇ ਵੱਡੇ ਗਏ, ਤੁਸੀਂ ਚਾਹੁੰਦੇ ਹੋ ਕਿ ਉੱਥੇ ਜਾ ਕੇ ਅਸੀਂ ਜਿਹੜਾ ਕਿਸੇ ਦਾ ਵਸਨੀਕ ਦਾ ਇੰਟਰਵਿਊ ਕਰੀਏ ਜਿਹੜਾ ਤੁਹਾਡੇ ਵੱਡਿਆਂ ਨੂੰ ਜਾਣਦਾ ਹੋਵੇ, ਕੋਈ ਬਜ਼ੁਰਗ ਸਾਨੂੰ ਅਗਰ ਮਿਲ ਜੇ ਤਾਂ ਸਾਨੂੰ ਇਸੇ ਵੀਡੀਓ ਵਿੱਚ ਕਮੈਂਟ ਕਰਕੇ ਆਪਣੇ ਪਿੰਡ ਤੇ ਜ਼ਿਲ੍ਹਾ ਦੱਸ ਸਕਦੇ, ਅਸੀਂ ਉੱਥੇ ਜਾ ਕੇ ਜ਼ਰੂਰ ਵੀਡੀਓ ਬਣਾਵਾਂਗੇ। ਤਾਂ ਮਿਲਦੇ ਇੱਕ ਨਵੀਂ ਵੀਡੀਓ ਨਾਲ। ਉਦੋਂ ਤੱਕ ਮੈਨੂੰ ਅਕਰਮ ਸਾਹਿਬ ਨੂੰ ਇਜਾਜ਼ਤ, ਰੱਬ ਰੱਖਾ ਜੀ।